ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਥਾਪੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣੇ ਹੀ ਲੁਧਿਆਣੇ ਦੇ ਵਿੱਚ ਇੱਕ ਸੈਮੀਨਾਰ ਦੇ ਵਿੱਚ ਬੋਲਦਿਆਂ ਕੁਝ ਇਹੋ ਜਿਹੀਆਂ ਗੱਲਾਂ ਕਹੀਆਂ ਨੇ ਜਿਨ੍ਹਾਂ ਦੇ ਕਰਕੇ ਉਹ ਚਰਚਾ ਵਿੱਚ ਆ ਗਏ ਨੇ। ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਪਿਛਲੇ ਸਮੇਂ 'ਚ ਕੀਤੀਆਂ, ਖਾਸ ਤੌਰ 'ਤੇ ਪਿਛਲੇ 2-3 ਮਹੀਨੇ ਤੋਂ ਕਾਫੀ ਜ਼ਿਆਦਾ ਉਹਨਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਕਰਕੇ ਕੌਮ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਅਕਸਰ ਉਹਨਾਂ ਦੇ ਵਿਚਾਰਾਂ ਤੋਂ ਬਾਅਦ, ਬਿਆਨਾਂ ਤੋਂ ਬਾਅਦ ਚੱਲਦੀ ਹੈ। ਕਈ ਜਿਹੜੇ ਮੁੱਦੇ ਸੀ ਜਿਨ੍ਹਾਂ ਉੱਤੇ ਉਹਨਾਂ ਦੇ ਬੋਲਣ ਤੋਂ ਬਾਅਦ ਚਰਚਾ ਹੋਈ ਆ ਕਿ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ, ਕਿਉਂਕਿ ਪਹਿਲਾਂ ਲੰਮਾ ਅਰਸਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਤੋਂ ਕਾਰਜਕਾਰੀ ਜਥੇਦਾਰ ਥਾਪੇ ਗਏ ਨੇ ਉਹਨਾਂ ਨੇ ਕੋਈ ਬਾਹਲੀ ਸਰਗਰਮੀ ਨਹੀਂ ਦਿਖਾਈ। ਪਰ ਹੁਣ ਜਦੋਂ ਜਿਹੜਾ ਜਥੇਦਾਰ ਜਿਹੜੇ ਚੱਬੇ 'ਚ ਥਾਪੇ ਗਏ ਸੀ, ਜਦੋਂ ਤੋਂ ਉਹਨਾਂ ਦਾ ਜਿਹੜਾ ਸੀਗਾ ਕੰਮ ਠੰਡਾ ਪਿਆ, ਉਸ ਤੋਂ ਬਾਅਦ 'ਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਸਰਗਰਮ ਹੋਏ ਨੇ। RSS ਬਾਰੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਉਹਦੇ ਤੇ ਚਰਚਾ ਹੁੰਦੀ ਰਹੀ ਆ, ਪਰ ਜਿਹੜਾ ਉਹਨਾਂ ਨੇ ਲੁਧਿਆਣੇ 'ਚ ਗੱਲਾਂ ਕੀਤੀਆਂ ਨੇ ਵੀ ਕੌਮ ਚਾਹੁੰਦੀ ਆ ਵੀ ਪਾਵਰਫੁਲ ਜਥੇਦਾਰ ਹੋਵੇ, ਅਕਾਲੀ ਫੂਲਾ ਸਿੰਘ ਵਰਗਾ ਇਤਿਹਾਸ ਦੁਹਰਾ ਦਿੱਤਾ ਜਾਵੇ, ਤੇ ਉਹਨਾਂ ਨੇ ਕਿਹਾ ਵੀ ਜੇ ਅੱਜ ਵੀ ਕੌਮ ਅਕਾਲ ਤਖਤ ਸਾਹਿਬ ਦੇ ਨਾਲ ਖੜ ਜਾਵੇ ਤਾਂ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਜਿਹੜਾ ਹੈਗਾ ਅੱਜ ਵੀ ਹੋ ਸਕਦਾ। ਤੇ ਹੋਰ ਵੀ ਉਹਨਾਂ ਨੇ ਕਈ ਗੱਲਾਂ ਜਿਹੜੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਮੋਟੇ ਤੌਰ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਅੱਜ ਸਾਡੀ ਕੌਮ ਦੇ ਵਿੱਚ ਉਹਨਾਂ ਲੋਕਾਂ ਦੀ, ਕੌਮੀ ਆਗੂਆਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਆ, ਕਰੈਕਟਰ ਅਸਾਸੀਨੇਸ਼ਨ ਕੀਤਾ ਜਾਂਦਾ, ਹੋਰ ਕਈ ਵਿਚਾਰਾਂ ਨੇ। ਪਰ ਜਿਹੜੀ ਗੱਲ ਉਹਨਾਂ ਨੇ ਇਹ ਆਖੀ ਆ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਅੱਜ ਵੀ ਹੋ ਸਕਦਾ ਕੋਈ, ਜੇਕਰ ਉਹਦੇ ਨਾਲ ਕੌਮ ਖੜੀ ਹੋਵੇ, ਯਾਨੀ ਕਿ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਕੌਮ ਖੜੀ ਹੋਵੇ। ਇਸ ਮੌਕੇ ਜਦੋਂ ਉਹ ਗੱਲ ਕਰ ਰਹੇ ਸੀਗੇ ਤਾਂ ਉਹ ਮੇਰੇ ਖਿਆਲ 'ਚ ਇਸ ਗੱਲ ਨੂੰ ਪਿੱਛੇ ਛੱਡ ਗਏ ਜਾਂ ਚੇਤੇ 'ਚ ਉਹਨਾਂ ਦੇ ਗੱਲ ਨਹੀਂ ਰਹੀ ਕਿ ਕੌਮ ਨੇ ਤਾਂ ਕਦੇ ਵੀ ਅਕਾਲ ਤਖਤ ਸਾਹਿਬ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਨਹੀਂ ਦਿਖਾਈ। ਇਹ ਸਾਰਾ ਕੁਝ ਜਿਹੜੀ ਧਿਰ ਨੇ ਕੀਤਾ ਉਹ ਉਹੀ ਧਿਰ ਵਾ ਜਿਹਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਦੇ ਪਦ ਉੱਤੇ, ਕਾਰਜਕਾਰੀ ਜਥੇਦਾਰ ਦੇ ਪਦ ਉੱਤੇ ਬਿਠਾਇਆ ਵਾ। ਗਿਆਨੀ ਹਰਪ੍ਰੀਤ ਸਿੰਘ ਜੀ ਇਸ ਗੱਲ ਨੂੰ ਭੁੱਲ ਰਹੇ ਨੇ ਕਿ ਅਸਲ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਉਣ ਦਾ ਜਿਨ੍ਹਾਂ ਕੋਲੇ ਅਧਿਕਾਰ ਵਾ ਉਹ ਬਾਦਲ ਦਲ ਵਾਲੇ ਬੜੇ ਹੀ ਮਕਾਰੀ ਭਰੇ ਅੰਦਾਜ਼ ਵਿੱਚ, ਬੜੇ ਕਮੀਨੇਪਣ ਦੇ ਨਾਲ ਸਿੱਖੀ ਦੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਇਹਨਾਂ ਦਾ ਘਾਣ ਕਰਦੇ ਆ ਰਹੇ ਨੇ, ਜਦੋਂ ਕਿ ਉਹ ਸਿੱਖ ਸੰਸਥਾਵਾਂ, ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੂੰ ਇਸ ਵੇਲੇ ਬਾਦਲ ਦਲ ਦੇ ਵਿਰੋਧੀ ਮੰਨ ਕੇ ਬੜਾ ਗਲਤ ਸ਼ੇਡ ਵਿੱਚ ਪੇਸ਼ ਕੀਤਾ ਜਾ ਰਿਹਾ, ਉਹ ਤਾਂ ਉਹ ਸੰਗਤਾਂ ਨੇ ਜਿਨ੍ਹਾਂ ਨੇ ਬਾਦਲ ਦਲ ਦਾ ਵਿਰੋਧ ਹੀ ਇਸ ਕਰਕੇ ਕੀਤਾ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਫਲਸਫੇ ਦੀ ਤੋਹੀਨ ਕੀਤੀ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੀ ਤੋਹੀਨ ਕੀਤੀ ਆ ਤੇ ਬਾਰ-ਬਾਰ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਆ। ਸਮੱਸਿਆ ਹੈਗੀ ਆ ਕਿ ਜਦੋਂ ਕੋਈ ਸ਼ਖਸੀਅਤ, ਚਾਹੇ ਉਹ ਕਿੰਨੀ ਵੀ ਉੱਚੀ ਸੁੱਚੀ ਹੋਵੇ, ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਵੀ ਇਹ ਜਾਣਦੇ ਆ ਕਿ ਉਹ ਬੜੇ ਪੜ੍ਹੇ ਲਿਖੇ ਨੇ, ਬੜੇ ਸੂਝਵਾਨ ਨੇ, ਔਰ ਉਹਨਾਂ ਦੇ ਜਿੰਨੇ ਵੀ ਗੁਣ ਨੇ ਕਿ ਜਿਨ੍ਹਾਂ ਦੀ ਹੁਣ ਤੱਕ ਚਰਚਾ ਹੋਈ ਆ, ਜੇ ਉਹਨਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਤੌਰ ਤੇ ਉੱਤੇ ਜੇ ਪੰਥ ਲਈ ਕੁਝ ਕਰਨਾ ਕਰਾਉਣਾ ਚਾਹੁੰਦੇ ਵੀ ਹੋਣ ਤਾਂ ਇੱਕ ਗੱਲ ਪੱਕੀ ਹੈ ਕਿ ਜਿਹੜੇ ਬਾਦਲ ਦਲ ਵਾਲੇ ਨੇ ਉਹ ਉਹਨਾਂ ਨੂੰ ਚੱਲਣ ਨਹੀਂ ਦੇਣਗੇ। ਜਦੋਂ ਉਹ ਇਹ ਗੱਲ ਕਹਿੰਦੇ ਆ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਬਣ ਸਕਦਾ ਹੈ ਜੇਕਰ ਕੌਮ ਨਾਲ ਹੋਵੇ, ਕੌਮ ਤਾਂ ਭਾਈ ਰਣਜੀਤ ਸਿੰਘ ਦੇ ਨਾਲ ਵੀ ਸੀ 1999 'ਚ, ਅੱਜ ਤੋਂ 20 ਵਰ੍ਹੇ ਪਹਿਲਾਂ, ਜਦੋਂ ਸਮੁੱਚਾ ਸਿੱਖ ਜਗਤ, ਜਿਵੇਂ ਅੱਜ ਆਪਾਂ 550 ਸਾਲਾ ਸ਼ਤਾਬਦੀ ਸਮਾਰੋਹ ਮਨਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ, ਇਸੇ ਤਰੀਕੇ ਨਾਲ ਖਾਲਸਾ ਪੰਥ ਦੀ ਸਿਰਜਣਾ ਦੀ 3ਜੀ ਸ਼ਤਾਬਦੀ ਆਪਾਂ ਮਨਾ ਰਹੇ ਸੀ। ਬਾਦਲ ਕਿਆਂ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਜਿੱਦ ਫੜ ਲਈ, ਸਾਰੀ ਕੌਮ ਪਿੱਟ ਕੇ ਮਰ ਗਈ ਕਿ ਆਪਾਂ ਇਸ ਤਰੀਕੇ ਨਾਲ ਨਾ ਕਰੀਏ। ਪਰ ਬਾਦਲ ਪਰਿਵਾਰ ਨੇ ਤੇ ਉਹਨਾਂ ਦੀ ਜੁੰਡਲੀ ਨੇ ਕਿਸੇ ਦੀ ਕੱਖ ਨਹੀਂ ਸੁਣੀ ਤੇ ਗਿਆਨੀ ਭਾਈ ਰਣਜੀਤ ਸਿੰਘ ਜੀ ਨੂੰ ਲਾਉਣ ਦੇ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਉਹਨੇ ਉਸ ਮੌਕੇ ਸਿੱਖ ਜਗਤ ਦਾ ਬਹੁਤ ਹੀ ਜ਼ਿਆਦਾ
ਲੜਾਈ ਤਾਂ ਸੀਗੀ ਬਾਦਲ ਦਲ ਤੇ ਟੌੜਾ ਦਲ ਦੀ, ਲੜਾਈ ਦੋ ਸਿਆਸੀ ਆਗੂਆਂ ਦੀ ਹੋਈ, ਪਰ ਤਹੀਨ ਜਿਹੜੀ ਸੀ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਕੀਤੀ ਗਈ। ਔਰ ਉਸ ਮੌਕੇ ਪੂਰੇ ਦਾ ਪੂਰਾ ਕੌਮ ਦਾ ਜਿਹੜਾ ਸੀਗਾ ਰੁਝਾਨ, ਸਿੱਖ ਸੰਗਤਾਂ ਜਿਹੜੀਆਂ ਸੀ ਉਹ ਭਾਈ ਰਣਜੀਤ ਸਿੰਘ ਦੇ ਨਾਲ ਖੜੀਆਂ ਸੀ, ਤੇ ਭਾਈ ਰਣਜੀਤ ਸਿੰਘ ਜਜ਼ਬੇ ਵਾਲੇ ਸੀ, ਸਪਿਰਿਟ ਵਾਲੇ ਸੀ, ਪਾਵਰਫੁਲ ਜਥੇਦਾਰ ਸੀ, ਕੁਝ ਕਰਨ ਕਰਾਉਣ ਜੋਗੇ ਸੀ। ਅਸਲ ਵਿੱਚ ਉਸ ਮੌਕੇ ਭਾਈ ਰਣਜੀਤ ਸਿੰਘ ਨੂੰ ਲਾਉਣ ਦੇ ਅਰਥ ਜਿਹੜੇ ਸੀ ਉਹ ਬੜੇ ਮਾੜੇ ਨਿਕਲਣੇ ਸੀ, ਉਹ ਨਿਕਲੇ ਵੀ। ਉਸ ਤੋਂ ਪਹਿਲਾਂ ਤਾਂ ਇਹੀ ਸਮਝਿਆ ਜਾਂਦਾ ਸੀ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇਕਰ ਸੱਚੀ ਸੁੱਚੀ ਸੇਵਾ ਕਰ ਰਿਹਾ ਹੈ, ਪੰਥ ਦੀ ਸਹੀ ਤਰੀਕੇ ਨਾਲ ਪ੍ਰਤੀਨਿਧਤਾ ਕਰ ਰਿਹਾ ਤੇ ਅਕਾਲ ਤਖਤ ਸਾਹਿਬ ਦੇ ਫਲਸਫੇ ਤੇ ਪਹਿਰਾ ਦੇ ਰਿਹਾ, ਗੁਰਮਤਿ ਸਿਧਾਂਤਾਂ ਦੇ ਅਨੁਸਾਰ ਪਹਿਰਾ ਦੇ ਰਿਹਾ, ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਸਮੁੱਚੀ ਕੌਮ ਜਿਹੜੀ ਹੈਗੀ ਹੈ ਜਦੋਂ ਉਹਦੇ ਹੱਕ ਵਿੱਚ ਖੜੀ ਹੈ ਤਾਂ ਕੋਈ ਵੀ ਉਹਨੂੰ ਕਿਸੇ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ। ਪਰ ਜਦੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਇਸ ਬੇਹੂਦਗੀ ਭਰੇ ਢੰਗ ਨਾਲ ਸੱਤਾ ਤੋਂ, ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ, ਤਾਂ ਇਹਦੇ ਨਾਲ ਦੂਰ ਤੱਕ ਇੱਕ ਸੁਨੇਹਾ ਚਲਾ ਗਿਆ। ਸਭ ਤੋਂ ਭੈੜਾ ਸੁਨੇਹਾ ਦੁਸ਼ਮਣ ਨੂੰ ਗਿਆ, RSS ਵਰਗੀਆਂ ਸੰਸਥਾਵਾਂ ਤੇ ਹੋਰ ਪੰਥ ਦੋਖੀ ਲੋਕ ਉਹਨਾਂ ਨੂੰ ਚਲਾ ਗਿਆ ਜਿਹੜੇ ਅਕਾਲ ਤਖਤ ਸਾਹਿਬ ਦਾ ਵਕਾਰ ਜਿਹੜਾ ਹੈਗਾ ਰੁਲਿਆ ਹੋਇਆ ਦੇਖ ਕੇ ਹੀ ਖੁਸ਼ ਹੁੰਦੇ। ਤੋਂ ਅੱਜ ਉਹ ਚੀਜ਼ ਸਿਖਰ ਤੇ ਚਲੀ ਗਈ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀ, ਜਿਹੜੀਆਂ ਗੱਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਪਾਵਰਫੁਲ ਜਥੇਦਾਰ, ਤਾਂ ਉਹ ਪਾਵਰਫੁਲ ਜਥੇਦਾਰੀ ਸੀ ਤੇ ਕੌਮ ਨੂੰ ਸਮਰਪਿਤ ਵੀ ਸੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਕਿ ਜਿਹਦੇ ਬਾਰੇ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਹੋਈਏ। ਉਹਨਾਂ ਨੇ ਬੜੇ ਸੱਚੇ ਤਰੀਕੇ ਨਾਲ ਸੇਵਾ ਕੀਤੀ, ਕੁਰਬਾਨੀ ਵਾਲੇ ਸਿੰਘ ਸੀ। ਤੇ ਜਿਹੜਾ ਉਸ ਮੌਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਨਾਲ ਵਾਪਰਿਆ, ਉਸ ਤੋਂ ਬਾਅਦ ਵਿੱਚ ਅੱਗੇ ਫਿਰ ਗੱਲ ਜਿਹੜੀ ਹੈਗੀ ਆ ਉਹ ਪਿੱਛੇ ਨੂੰ ਹੀ ਗਈ ਆ, ਢੈਂਦੀ ਕਲਾ ਵੱਲ ਨੂੰ ਹੀ ਗਈ ਆ। ਤੇ ਜਿਹੜਾ ਸਾਰੀ ਗੱਲ ਦੀ ਉਸ ਮੌਕੇ ਤੋਂ ਅਸੀਂ ਦਹਾਈ ਦਿੰਦੇ ਆ ਰਹੇ ਹਾਂ ਕਿ ਜਿੰਨਾ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਥਾਪਣ ਦਾ ਕੋਈ ਵਿਧੀ ਵਿਧਾਨ ਨਹੀਂ ਬਣਦਾ, ਉਹਨਾਂ ਟਾਈਮ ਇਹ ਗੱਲ ਲੋਟ ਨਹੀਂ ਆਉਣੀ, ਸਹੀ ਨਹੀਂ ਬਹਿਣੀ। ਕਿਉਂਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਧਿਰ ਕੋਲ ਹੁੰਦੀ ਹੈ, ਉਹ ਧਿਰ ਆਪਦੇ ਹਿਸਾਬ ਦੇ ਨਾਲ ਕਿਸੇ ਵਿਅਕਤੀ ਨੂੰ ਜਥੇਦਾਰ ਥਾਪ ਲੈਂਦੀ ਆ, ਤੇ ਜਦੋਂ ਤੱਕ ਉਹ ਚੱਲਦਾ ਠੀਕ ਆ, ਤੇ ਨਹੀਂ ਮੁੜ ਕੇ ਫਿਰ ਲਾਹ ਕੇ ਉਹ ਮਾਰਦੇ ਆ। ਤੇ ਆਪਦੇ ਸਵਾਰਥਾਂ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਨੂੰ ਵਰਤਣ ਦਾ ਜਿਹੜਾ ਹੁਨਰ ਅਕਾਲੀ ਲੀਡਰਾਂ ਨੇ ਸਿੱਖ ਲਿਆ ਹੈਗਾ, ਉਹਨੇ ਤਾਂ ਸਾਡੇ ਕੌਮ ਦੇ ਪੱਲੇ ਛੱਡੇ ਕੱਖ ਨਹੀਂ। ਸੋ ਜਿਵੇਂ ਉਸ ਵੇਲੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਪਾਸੇ ਕਰਕੇ ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਗਿਆ, ਅਕਾਲੀ ਲੀਡਰਸ਼ਿਪ ਦੇ ਨਾਲ ਗਿਆਨੀ ਪੂਰਨ ਸਿੰਘ ਦੀ ਵੀ ਨਾ ਨਿਭ ਸਕੀ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਸੀ ਬੀਬੀ ਜਗੀਰ ਕੌਰ ਜੀ, ਉਹਨਾਂ ਨਾਲ ਜੋ ਅੜਫਸ ਜਿਸ ਤਰੀਕੇ ਦੇ ਨਾਲ ਛੇਕ ਚਕਈਆ ਚੱਲਿਆ ਤੇ ਉਹਨੇ ਹੁਕਮਨਾਮੇ ਜਿਸ ਤਰੀਕੇ ਨਾਲ ਗਿਆਨੀ ਪੂਰਨ ਸਿੰਘ ਨੇ ਜਾਰੀ ਕੀਤੇ, ਉਹ ਸਾਰੇ ਕਾਸੇ ਨੇ ਸਾਡੀ ਬੜੀ ਹੇਠੀ ਕਰਾਈ ਕੌਮ ਦੀ। ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਸੀਗਾ ਉਹਨੂੰ ਸੱਟ ਵੱਜੀ। ਫਿਰ ਉਸ ਸਮੇਂ ਦੌਰਾਨ 29 ਮਾਰਚ ਸਨ 2000 ਨੂੰ ਗਿਆਨੀ ਜੋਗਿੰਦਰ ਸਿੰਘ ਬਦੰਤੀ ਜਿਹਨੂੰ ਅਕਾਲ ਤਖਤ ਦਾ ਜਥੇਦਾਰ ਥਾਪਣਾ ਕੀਤਾ ਗਿਆ, ਤੇ ਪੂਰਨ ਸਿੰਘ ਨੂੰ ਫਿਰ ਜਿਹੜਾ ਸੀ ਜਥੇਦਾਰੀ ਪਦ ਤੋਂ ਮੁਕਤ ਕੀਤਾ ਗਿਆ। ਔਰ ਸਾਡੇ ਅੱਜ ਤੱਕ ਉਹ ਦਿਨ ਯਾਦ ਆ, ਕਿਉਂਕਿ ਅਸੀਂ ਉਸ ਮੌਕੇ ਹਾਜ਼ਰ ਸੀਗੇ ਜਦੋਂ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੂੰ 29 ਮਾਰਚ ਸਨ 2000 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਦ ਉੱਤੇ ਆਸੀਨ ਕੀਤਾ ਗਿਆ। ਉਸ ਮੌਕੇ ਉਹਨਾਂ ਨੇ ਜਿਹੜਾ ਪਹਿਲੇ ਦਿਨ ਹੀ ਹਦਾਇਤਨਾਮਾ ਹੁਕਮਨਾਮਾ ਜਾਰੀ ਕੀਤਾ ਸੀ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਆਖੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾਵਾਂ, ਉਹਨਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ, ਤੇ ਇਸ ਦੇ ਨਾਲ ਹੀ ਸਮੇਂ-ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ।
ਅਤੇ ਖਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ। ਸੋ ਜਿਹੜਾ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੇਲੇ ਇਹ ਸਾਰਾ 29 ਮਾਰਚ ਸਨ 2000 ਨੂੰ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਹੋਈ ਸੀ, ਉਹਦਾ ਮੂਲ ਮੁੱਦਾ ਇਹੀ ਸੀ ਕਿ ਜਿਹੜੇ ਸਿਆਸੀ ਲੋਕ ਨੇ ਇਹ ਅਕਾਲ ਤਖਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ, ਸਵਾਰਥਾਂ ਲਈ ਵਰਤਦੇ ਨੇ। ਇਹ ਸੰਭਾਵਨਾ ਸਦਾ ਲਈ ਮੁਕਾਉਣ ਦੇ ਲਈ ਇੱਕ ਵਿਧੀ ਵਿਧਾਨ ਘੜ ਲਿਆ ਜਾਵੇ, ਜਿਹਦੇ ਵਿੱਚ ਹੁਕਮਨਾਮਾ ਕਿਵੇਂ ਜਾਰੀ ਹੋਣਾ ਇਹ ਵੀ ਹੋਵੇ ਤੇ ਤਖਤ ਸਾਹਿਬਾਨ ਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ ਜਿਹੜੇ ਨੇ ਉਹ ਘੜੇ ਜਾਣ। ਪਰ ਜੇਕਰ ਇਹ ਸੇਵਾ ਨਿਯਮ ਘੜ ਲਏ ਜਾਂਦੇ ਤਾਂ ਮੁਕੰਮਲ ਤੌਰ ਦੇ ਉੱਤੇ ਬਾਦਲ ਦਲ ਦੀ ਜਿਹੜੀ ਇਸ ਟਾਈਮ ਚੱਲਦੀ ਆ, ਸਿਆਸੀ ਲੋਕਾਂ ਦੀ ਇਸ ਟਾਈਮ ਚੱਲਦੀ ਆ ਕਿ ਆਪਦੀ ਮਨਮਰਜ਼ੀ ਦਾ ਜਥੇਦਾਰ ਉਹਨਾਂ ਟਾਈਮ ਲਾ ਹੀ ਰੱਖੋ ਜਿੰਨਾ ਟਾਈਮ ਆਪਦਾ ਤੁਹਾਡੀ ਉਹਦੇ ਨਾਲ ਸੌਰਵਾ, ਤੇ ਜਦੋਂ ਲਾਉਣਾ ਹੋਵੇ ਫਿਰ ਉਹਨੂੰ ਆਪਦੀ ਮਨਮਰਜ਼ੀ ਦੇ ਟਾਈਮ ਤੇ ਲਾ ਵੀ ਦਿਓ, ਬਦਲਣਾ ਹੋਵੇ ਬਦਲ ਲਓ। ਹੁਣ ਇਹ ਜਿਹੜੀ ਜੇ ਸੇਵਾ ਨਿਯਮ ਬਣ ਜਾਣਗੇ ਫਿਰ ਇਸ ਪਦ ਪਦਵੀ ਦਾ ਪੰਥ ਲਈ ਤਾਂ ਫਾਇਦਾ ਹੋਣ ਲੱਗ ਜੂ, ਸਿੱਖ ਜਗਤ ਲਈ ਤਾਂ ਫਾਇਦਾ ਹੋਣ ਲੱਗ ਜੂਗਾ, ਪਰ ਇਹਦੇ ਨਾਲ ਬਾਦਲਕਿਆਂ ਜਾਂ ਹੋਰ ਸਿਆਸੀ ਲੋਕਾਂ ਨੂੰ ਇਹਦਾ ਜਿਹੜਾ ਲਾਹਾ ਲੈ ਕੇ ਆਪਦੇ ਸਵਾਰਥ ਸਿੱਧ ਕਰਨੇ ਹੁੰਦੇ ਆ ਉਹ ਚੀਜ਼ ਬੰਦ ਹੋ ਜੂਗੀ। ਹੁਣ ਸਿੱਖ ਜਗਤ ਤਾਂ ਇਸ ਗੱਲ ਤੇ ਖੁਸ਼ ਹੀ ਹੋਵੇਗਾ, ਪਰ ਸਨ 2000 ਜਿਹੜਾ ਹੈਗਾ 2000 ਸਨ ਦੀ ਗੱਲ ਅੱਜ 19 ਸਾਲ ਹੋ ਗਏ। 19 ਸਾਲਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਕਿਸੇ ਅਕਾਲੀ ਲੀਡਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਤੇ ਜਿਹੜੀ ਖੇਡ ਉਸ ਦਿਨ ਤੋਂ ਸ਼ੁਰੂ ਹੋਈ ਸੀ ਜਦੋਂ ਬਾਦਲ ਅਤੇ ਟੌੜਾ ਦੀ ਲੜਾਈ ਹੋਈ 300 ਸਾਲੇ ਮੌਕੇ ਤੇ ਭਾਈ ਰਣਜੀਤ ਸਿੰਘ ਨੂੰ ਲਾਂਭੇ ਕੀਤਾ ਗਿਆ, ਉਹਦੇ ਵਿੱਚ ਬਾਦਲ ਸਾਹਿਬ ਤੇ ਟੌੜਾ ਸਾਹਿਬ ਦੀਆਂ ਤਾਂ ਜੱਫੀਆਂ ਪੈ ਗਈਆਂ 2-4 ਸਾਲਾਂ ਬਾਅਦ, ਤੇ ਬਾਅਦ ਵਿੱਚ ਉਹਨਾਂ ਦੀ ਤਾਂ ਆਪਸ ਵਿੱਚ ਹੀ ਸੁਰ ਮੇਲ ਹੋ ਗਿਆ। ਪਰ ਜਿਹੜਾ ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਸੱਟ ਵੱਜੀ ਆ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸੱਟ ਵੱਜੀ ਆ, ਉਹਦੇ ਵੱਲ ਮੁੜ ਕੇ ਫਿਰ ਜਿਹੜਾ ਸੀਗਾ ਇਹ ਧਿਆਨ ਨਹੀਂ ਗਿਆ। ਜਦੋਂ ਇਹ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਬਦੰਤੀ ਸੀਗੇ, ਅਸੀਂ ਦਲ ਖਾਲਸਾ ਵੱਲੋਂ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਬਾਰ-ਬਾਰ ਜਾ ਕੇ ਬੇਨਤੀਆਂ ਕੀਤੀਆਂ। ਅਖੀਰ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲੀ ਲੀਡਰਸ਼ਿਪ ਨੇ ਤਾਂ ਸੁਣਨੀ ਨਹੀਂ ਤੇ ਆਪਦੇ ਤੌਰ ਤੇ ਕਰ ਲਓ। ਫਿਰ ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ ਨੇ ਕਈ ਸਮਾਗਮ ਕੀਤੇ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ, ਲੁਧਿਆਣੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਸੀਗੇ ਆਪੋ ਆਪਦੇ ਪੱਧਰ ਤੇ ਵਿਦਵਾਨਾਂ ਨੇ ਸੀਗਾ ਲਿਖ ਕੇ ਲਿਆਂਦੇ ਕਿ ਆਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੇਵਾ ਨਿਯਮ ਹੋਣੇ ਚਾਹੀਦੇ ਆ। ਫਿਰ ਗੋਸ਼ਟੀਆਂ ਹੋਈਆਂ ਲੁਧਿਆਣੇ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਜਲੰਧਰ 'ਚ ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵਿਚਾਰ ਗੋਸ਼ਟੀਆਂ ਹੋਈਆਂ, ਉਹਨਾਂ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾਵਾਂ ਹੁੰਦੀਆਂ ਰਹੀਆਂ, ਕਈ ਦਿਨ ਚਰਚਾਵਾਂ ਹੁੰਦੀ ਰਹੀ। ਉਹਦੇ ਵਿੱਚ ਦਲ ਖਾਲਸਾ ਨੇ ਵੀ ਆਰਗੇਨਾਈਜ਼ ਕੀਤੀਆਂ ਸੀਗੀਆਂ ਗੋਸ਼ਟੀਆਂ। ਉਹਦੇ ਵਿੱਚ ਭਾਈ ਨਾਰਾਇਣ ਸਿੰਘ ਚੌੜਾ ਜਿਨ੍ਹਾਂ ਨੇ ਇਹ ਜਿਹੜਾ ਆਪਦਾ ਉਹਨਾਂ ਦਾ ਨਜ਼ਰੀਆ ਸੀ ਅਕਾਲ ਤਖਤ ਸਾਹਿਬ ਦੇ ਬਾਰੇ, ਉਹ ਸ਼ਾਇਦ ਸਰਬੱਤ ਖਾਲਸਾ ਕਿਤਾਬ ਜਿਹੜੀ ਉਹਨਾਂ ਦੀ ਹੁਣ ਆਈ ਆ ਉਹਦੇ ਵਿੱਚ ਵੀ ਉਹਨਾਂ ਨੇ ਛਾਪਿਆ, ਪਰ ਉਦੋਂ ਉਹਨਾਂ ਨੇ ਇਹ ਚੀਜ਼ ਦਿੱਤੀ ਸੀਗੀ ਕਿ ਸੇਵਾ ਨਿਯਮ ਸਾਡੇ ਨਜ਼ਰੀਏ ਤੋਂ ਆ ਨੇ। ਤੇ ਇਵੇਂ ਹੀ ਸਿੱਖ ਵਿਦਵਾਨ ਸਰਦਾਰ ਹਰਸਿਮਰਨ ਸਿੰਘ ਜਿਹੜੇ ਅਨੰਦਪੁਰ ਸਾਹਿਬ ਨੇ ਉਹਨਾਂ ਨੇ ਵੀ ਦਿੱਤਾ, ਹੋਰ ਵੀ ਬਹੁਤ ਸਾਰਿਆਂ ਨੇ ਆਪੋ ਆਪਦਾ ਨਜ਼ਰੀਆ ਦਿੱਤਾ, ਔਰ ਪੰਥਕ ਤੌਰ ਦੇ ਉੱਤੇ ਉਹ ਸਾਰੀ ਚੀਜ਼ ਨੂੰ ਸਮਰਾਈਜ਼ ਕਰਕੇ ਇੱਕ ਉਹਨੂੰ ਛਾਪਿਆ ਵੀ ਗਿਆ ਸੀ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਗਿਆਨੀ ਜੋਗਿੰਦਰ ਸਿੰਘ ਜੀ ਨੂੰ, ਬਦੰਤੀ ਸਾਹਿਬ ਨੂੰ ਉਹ ਦਿੱਤਾ ਵੀ ਗਿਆ ਸੀਗਾ, ਪਰ ਉਹ ਸ਼੍ਰੋਮਣੀ ਕਮੇਟੀ ਨੇ, ਅਕਾਲੀ ਲੀਡਰਸ਼ਿਪ ਨੇ ਕਦੋਂ ਉਸ ਚੀਜ਼ ਨੂੰ ਐਕਸੈਪਟ ਕਰਨਾ ਸੀ ਜਿਹਦੇ ਨਾਲ ਉਹਨਾਂ ਦੇ ਹੱਥੋਂ ਇਹ ਅਧਿਕਾਰ ਹੀ ਨਿਕਲ ਜਾਵੇ ਕਿ ਜਥੇਦਾਰ ਅਸੀਂ ਆਪਦੀ ਮਰਜ਼ੀ ਦਾ ਲਾਉਂਦੇ ਆ, ਆਪਦੀ ਮਰਜ਼ੀ ਦਾ ਲਾਉਂਦੇ ਆ। ਸੋ ਜਿਹੜੀ ਸਾਰੀਆਂ ਸਮੱਸਿਆਵਾਂ ਦੀ ਜੜ ਵਾ ਉਹ ਇਸ ਨੁਕਤੇ 'ਚ ਪਈ ਆ ਕਿ ਜਦੋਂ ਤੱਕ ਖਾਲਸਾ ਪੰਥ ਕੋਈ ਇਹੋ ਜਿਹੇ ਸੇਵਾ ਨਿਯਮ ਨਹੀਂ ਕੱਢਦਾ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਦਾ, ਹੁਕਮਨਾਮੇ ਦਾ, ਸਾਰੀ ਚੀਜ਼ ਦਾ ਮਾਣ ਸਤਿਕਾਰ ਵੀ ਵਧੂਗਾ ਤੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕਦੇ ਇਹੋ ਜਿਹੀ ਔਖੀ ਪੋਜੀਸ਼ਨ ਵਿੱਚ ਵੀ ਨਹੀਂ ਜਾਣਗੀਆਂ ਜਿਹੋ ਜਿਹੀ 'ਚ ਅਸੀਂ ਹੁਣ ਵਾਰ-ਵਾਰ ਜਾਂਦੇ ਆ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਹੈ ਉਹ ਫਿਰ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਸ਼ਖਸੀਅਤ ਦੇ ਰੂਪ ਦੇ ਵਿੱਚ ਪੰਥ ਦੇ ਵਿੱਚ ਹੋਵੇਗਾ, ਪਰ ਉਹਦੀ ਪਦਵੀ ਵੱਡੀ ਹੋਏਗੀ। ਵਿਅਕਤੀ ਵਿਸ਼ੇਸ਼ ਦੀ ਜਿਹੜੀ ਹੈਗੀ ਆ ਸਾਡੇ ਧਰਮ ਵਿੱਚ ਉਵੇਂ ਕੋਈ ਹੈ ਵੀ ਹੈ ਨਹੀਂ, ਪਰ ਜਦੋਂ ਕੋਈ ਵਿਅਕਤੀ ਵਿਸ਼ੇਸ਼ ਖਾਸ ਤਰੀਕੇ ਦੀ ਸੇਵਾ ਕਰਦਾ ਉਹ ਸਤਿਕਾਰ ਆਪਦਾ ਆਪ ਲੈ ਜਾਂਦਾ, ਉਹਦਾ ਸਤਿਕਾਰ ਉਹ ਆਪ ਪੈਦਾ ਕਰਦਾ ਤੇ ਉਹਨੂੰ ਫਿਰ ਕੌਮ ਦੇ ਵਿੱਚ ਜਿਹੜਾ ਮਾਣ ਪਿਆਰ ਮਿਲਦਾ, ਜਦੋਂ ਉਹ ਸਿਸਟਮ ਦੇ ਅੰਦਰ ਰਹਿ ਕੇ ਸੇਵਾ ਕਰੇਗਾ ਤਾਂ ਉਹ ਸਤਿਕਾਰ ਹੋਰ ਵੀ ਜ਼ਿਆਦਾ ਵਧੇਗਾ। ਪਰ ਜਿਸ ਤਰੀਕੇ ਨਾਲ ਹੁਣ ਜਥੇਦਾਰ ਥਾਪੇ ਜਾਂਦੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਉਣ ਦਾ ਵਿਧਾਨ ਆ, ਉਸ ਮੌਕੇ ਫਿਰ ਇਹ ਡਰ ਸਦਾ ਹੀ ਰਹਿੰਦਾ ਕਿ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਗੱਲ ਆਖੀ ਆ
ਕਿ ਅੱਜ ਵੀ ਅਕਾਲ ਤਖਤ ਸਾਹਿਬ ਦੇ ਨਾਲ ਜੇ ਕੌਮ ਖੜ ਜਾਵੇ ਤਾਂ ਅਕਾਲੀ ਫੂਲਾ ਸਿੰਘ ਵਰਗੀ ਲੀਡਰਸ਼ਿਪ ਦਿੱਤੀ ਜਾ ਸਕਦੀ ਹੈ। ਤਾਂ ਉਦੋਂ ਜਦੋਂ ਇਹ ਗੱਲੋਂ ਕਹਿੰਦੇ ਨੇ, ਆਪਣੇ ਆਪ ਦੇ ਵਿੱਚ ਇਹ ਸੁਣਨ ਨੂੰ, ਪੜ੍ਹਨ ਨੂੰ ਬੜੀ ਖੂਬਸੂਰਤ ਗੱਲ ਲੱਗਦੀ ਹੈ। ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਘੁੰਮੀਆਂ, ਲੋਕਾਂ ਨੇ ਬਹੁਤ ਪਿਆਰ ਕੀਤਾ ਔਰ ਕੌਮ ਦੇ ਮਨ ਦੇ ਵਿੱਚ ਇਹ ਇੱਕ ਦਰਦ ਹੈ ਕਿ ਵਾਕਿਆ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਵਰਫੁਲ ਹੋਣੇ ਚਾਹੀਦੇ ਆ। ਪਰ ਨਾਲ ਦੀ ਨਾਲ ਗੱਲ ਚੇਤੇ ਆ ਜਾਂਦੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀਓ, ਜਦੋਂ ਵੀ ਤੁਸੀਂ ਕਿਸੇ ਇਹੋ ਜਿਹੇ ਮਸਲੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤੌਰ ਤੇ ਪੰਥਕ ਸੇਵਾ ਕਰਦੇ ਦਿਖੇ, ਉਦੋਂ ਪਤਾ ਨਹੀਂ ਕਦੋਂ ਬਾਦਲ ਸਾਹਿਬ ਦੀ ਕਿਰਪਾ ਹੋ ਜਾਣੀ ਆ ਤੇ ਤੁਹਾਨੂੰ ਇਹੀ ਕਹਿ ਦੇਣਾ ਹੈਗਾ ਕਿ ਚਲੋ ਜੀ ਘਰ ਨੂੰ। ਕਿਉਂਕਿ ਇੱਥੇ ਅਸੀਂ ਇਹ ਚੀਜ਼ ਬਾਰ-ਬਾਰ ਦੇਖੀ ਆ ਕਿ ਬਾਦਲ ਪਰਿਵਾਰ ਨੂੰ ਬਾਦਲ ਪਰਿਵਾਰ ਨੂੰ ਤਾਂ ਆਰਐਸਐਸ ਵਾਲੇ ਕਹਿ ਦੇਣ ਬਈ ਆ ਸਾਡੀ ਜੀ ਹੁਣ ਤੁਹਾਡੇ ਨਾਲ ਸੂਤ ਹੋ ਗਈ। ਜਿਹੜੀ ਆ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਈ ਆ, ਇਹਦੇ ਵਿੱਚ ਬਾਦਲ ਦਲ ਦੀ ਤੇ ਭਾਜਪਾ ਦੀ ਜਿਹੜੀ ਖੜਕੀ ਆ, ਜੇ ਕਿਤੇ ਇਹਨਾਂ ਦੀ ਆਪਸ ਵਿੱਚ ਦੁਬਾਰਾ ਸੰਧੀ ਹੋ ਜਾਵੇ ਤਾਂ ਉਹਨਾਂ ਨੇ ਤਾਂ ਇਹੋ ਹੀ ਸ਼ਰਤ ਰੱਖਣੀ ਆ ਨਾ ਕਿ ਜੀ ਪਹਿਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਪਾਸੇ ਕਰੋ। ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਸੀਂ ਇਹ ਗੱਲ ਕਹਿਣ ਵਿੱਚ ਸਾਨੂੰ ਕੋਈ ਝਿਜਕ ਨਹੀਂ ਕਿ ਬਾਦਲ ਪਰਿਵਾਰ ਅੱਧੇ ਸਕਿੰਟ ਵਿੱਚ ਉਹਨਾਂ ਦੀ ਗੱਲ ਮੰਨ ਜਾਊਗਾ ਜੇਕਰ ਉਹਨਾਂ ਨੂੰ ਸੱਤਾ ਮਿਲਦੀ ਹੋਵੇ, ਜੇਕਰ ਉਹਨਾਂ ਦਾ ਭਾਜਪਾ ਨਾਲ ਜਾਂ ਆਰਐਸਐਸ ਨਾਲ ਗੱਠਜੋੜ ਬਰਕਰਾਰ ਰਹਿੰਦਾ ਹੋਵੇ। ਸੋ ਬਾਦਲ ਕਿਆਂ ਲਈ ਸਿਆਸੀ ਹਿੱਤ ਜਿਹੜੇ ਨੇ ਆਪਦੇ, ਉਹਨਾਂ ਨੇ ਤਾਂ ਪੂਰੀ ਦੀ ਪੂਰੀ ਕੌਮ ਦੀ ਬਲੀ ਚਾੜ ਦਿੱਤੀ ਆਪਦੇ ਸਵਾਰਥਾਂ ਲਈ। ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਨੂੰ ਤੁੱਛ ਜਾਣਿਆ ਤੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਜਿਹੜੀ ਆ ਉਹ ਕਰਨ ਕਰਾਉਣ ਵਾਲੀ ਧਿਰ ਬਾਦਲ ਦਲ ਵਾ। ਉਹ ਸਿੱਖ ਸੰਗਤਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਐਵੇਂ ਬਿਨਾਂ ਕਿਸੇ ਗੱਲ ਤੋਂ ਬਾਦਲ ਪਰਿਵਾਰ ਨੇ ਸੂਲੀ ਟੰਗੀ ਰੱਖਿਆ। 10 ਸਾਲ ਜਿਹੜਾ ਰਾਜ ਰਿਹਾ, ਇਸ 10 ਸਾਲ ਦੇ ਰਾਜ ਭਾਗ ਦੌਰਾਨ ਜਿੰਨੇ ਪੰਥ ਦੇ ਦੁਸ਼ਮਣ ਨੇ ਉਹਨਾਂ ਦੀਆਂ ਪੌਂ-ਬਾਰਾਂ ਰਹੀਆਂ ਨੇ। 1978 ਵਿੱਚ ਵੀ ਬਾਦਲ ਸਾਹਿਬ ਦਾ ਰਾਜ ਸੀ, ਜਦੋਂ ਅੰਮ੍ਰਿਤਸਰ ਦੀ ਧਰਤੀ ਉੱਤੇ ਪੰਥ ਦੋਖੀ ਨਰਕਧਾਰੀਆਂ ਨੇ ਸਿੱਖਾਂ ਦਾ ਘਾਣ ਕੀਤਾ ਤੇ ਸਿੱਖਾਂ ਦਾ ਘਾਣ ਕਰਕੇ ਉਹ ਸਾਹਿਬ ਕਿਵੇਂ ਬਚ ਗਏ? ਕਿਉਂਕਿ ਬਾਦਲ ਸਾਹਿਬ ਦੀ ਕਿਰਪਾ ਸੀ। ਤੇ ਬਾਦਲ ਸਾਹਿਬ ਨੇ ਜਦੋਂ ਹੁਣ ਦੁਬਾਰਾ ਉਹਨਾਂ ਦਾ ਰਾਜ ਭਾਗ ਆਇਆ, ਏਡਾ ਵੱਡਾ ਇੱਥੇ ਕਤਲੋਗਾਰਦ ਹੋ ਕੇ ਹਟੀ ਹੈ, ਇੰਨਾ ਵੱਡਾ ਇੱਥੇ ਮਨੁੱਖਤਾ ਦਾ ਜਿਹੜਾ ਹੈਗਾ ਘਾਣ ਹੋਇਆ। ਪਰ ਬਾਦਲ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਪੰਜਾਬ ਦੇ ਹਰ ਮੋੜ ਦੇ ਉੱਤੇ ਉਹਨਾਂ ਨਕਲੀ ਨਰਕਧਾਰੀਆਂ ਦੇ ਜਿਹੜੇ ਨੇਗੇ ਡੇਰੇ ਉਹ ਖੁੱਲੇ ਹੋਏ ਨੇ ਤੇ ਉਹ ਪੰਥ ਨੂੰ ਫੇਰ ਚੜਾ ਰਹੇ ਨੇ। ਤੇ ਉਹ ਇਕੱਲੇ ਉਹਨਾਂ ਦੀ ਗੱਲ ਕਿਉਂ, ਪਹਿਲਾਂ ਤਾਂ 1978 ਦਾ ਇੱਕ ਡੇਰਾ ਸੀਗਾ, ਪਰ ਹੁਣ ਭਨਿਆਰੇ ਵਾਲਾ, ਸਰਸੇ ਵਾਲਾ, ਆਸ਼ੂਤੋਸ਼ ਦਾ ਤੇ ਇਹ ਜਿਹੜੇ ਭੈਣੀ ਵਾਲੇ ਤੇ ਬਿਆਸ ਵਾਲੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਸਾਧ ਬਾਬੇ, ਸਾਰੇ ਦੇ ਸਾਰੇ ਇਹ ਜਿਹੜੇ ਹੈਗੇ ਆ, ਇਹ ਬਾਦਲ ਪਰਿਵਾਰ ਦੀ ਕਿਰਪਾ ਨਾਲ ਵਧੇ ਫੁੱਲੇ ਨੇ। ਤੋ ਇਹਨਾਂ ਸਾਰਿਆਂ ਨੂੰ ਵੋਟ ਬੈਂਕ ਦੇ ਲਈ ਪੈਦਾ ਕਰਕੇ, ਆਪਦੇ ਹਿੱਤਾਂ ਲਈ ਪੈਦਾ ਕਰਕੇ, ਅਸਲ ਵਿੱਚ ਬਾਦਲ ਪਰਿਵਾਰ ਨੇ ਸ਼ਬਦ ਗੁਰੂ ਦੇ ਨਾਲੋਂ ਤੋੜਨ ਵਾਲਾ ਜਿਹੜਾ ਪ੍ਰੋਜੈਕਟ ਆ ਪੰਥ ਦੋਖੀਆਂ ਦਾ, ਉਹਨੂੰ ਹੋਰ ਜ਼ਿਆਦਾ ਸ਼ਹਿ ਤੇ ਸਮਰਥਨ ਦਿੱਤਾ। ਤੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਜੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੋਵੇ ਤਾਂ ਗੁਰਦੁਆਰਾ ਨਹੀਂ ਢਾਈਦਾ, ਬਿਲਕੁਲ ਸਹੀ ਗੱਲ ਆ। ਹੁਣ ਗਿਆਨੀ ਹਰਪ੍ਰੀਤ ਸਿੰਘ ਜਦੋਂ ਇਹ ਗੱਲ ਕਹਿ ਰਹੇ ਨੇ, ਬਹੁਤ ਸ਼ਾਨਦਾਰ ਗੱਲ ਆ ਕਿ ਗੁਰਦੁਆਰੇ ਦਾ ਗ੍ਰੰਥੀ ਜੇ ਮਾੜਾ। ਹੁਣ ਭਾਈ ਇਹ ਦੱਸੋ ਕਿ ਜੇ ਗਿਆਨੀ ਗੁਰਬਚਨ ਸਿੰਘ ਮਾੜਾ ਆ, ਜਿਹਦਾ ਸਾਰਾ ਪਾਜ ਗਿਆਨੀ ਗੁਰਮੁਖ ਸਿੰਘ ਜੀ ਨੇ ਖੋਲਿਆ ਕਿ ਕਿਵੇਂ ਬਾਦਲ ਪਰਿਵਾਰ ਕੋਲੇ ਗਏ ਤੇ ਕਿਵੇਂ ਉੱਥੋਂ ਡੇਰਾ ਸਰਸਾ ਦੇ ਖਿਲਾਫ ਜਿਹੜਾ ਹੁਕਮਨਾਮਾ ਸੀ ਉਹਨੂੰ ਮਾਫੀਨਾਮੇ ਦੇ ਵਿੱਚ ਕਿਵੇਂ ਉਹ ਸਾਰੀ ਕਹਾਣੀ ਹੋਈ, ਉਹ ਕਿਸੇ ਆਮ ਸਿੱਖ ਦੀ ਗੱਲ ਨਹੀਂ। ਉਹ ਗਿਆਨੀ ਗੁਰਮੁਖ ਸਿੰਘ ਦੇ ਰਿਕਾਰਡਡ ਬਿਆਨ ਨੇ ਔਰ ਉਹਨਾਂ ਤੋਂ ਨਾ ਉਹ ਪਹਿਲਾਂ ਮੁੱਕਰੇ ਨੇ ਨਾ ਅੱਜ ਮੁੱਕਰੇ ਨੇ। ਬੇਸ਼ੱਕ ਉਹਨਾਂ ਦੀ ਬਾਦਲ ਪਰਿਵਾਰ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਦੁਬਾਰਾ ਸੈਟਿੰਗ ਹੋ ਗਈ ਆ, ਪਰ ਇੱਕ ਗੱਲ ਸਾਰਿਆਂ ਨੂੰ ਸਾਨੂੰ ਪਤਾ ਕਿ ਗਿਆਨੀ ਗੁਰਬਚਨ ਸਿੰਘ ਹੁਣਾਂ ਨੂੰ ਸੱਦ ਕੇ ਕੋਲੇ ਕਿਵੇਂ ਹਦਾਇਤ ਕੀਤੀ ਗਈ ਕਿ ਜਾ ਕੇ ਉੱਥੇ ਜਿਹੜਾ ਹੈ ਇਹ ਕੰਮ ਛੇਤੀ ਤੋਂ ਛੇਤੀ ਕਰੋ। ਤੇ ਗਿਆਨੀ ਗੁਰਬਚਨ ਸਿੰਘ ਦਾ ਜੋ ਆਲੇ ਦੁਆਲੇ ਵਿੱਚ ਬਾਕੀ ਬਾਅਦ ਵਿੱਚ ਹੋਰ ਗੱਲਾਂ ਸਾਹਮਣੇ ਆਈਆਂ, ਉਹ ਸਾਰੀਆਂ ਗੱਲਾਂ ਨੇ ਜੋ ਕੁਛ ਸਾਹਮਣੇ ਲਿਆਂਦਾ ਹੈਗਾ ਉਹ ਇੰਨਾ ਸ਼ਰਮਨਾਕ ਆ ਵੀ ਸਾਨੂੰ ਤਾਂ ਉਹਦੇ ਤੇ ਗੱਲ ਕਰਨ ਲੱਗਿਆ ਵੀ ਚੰਗਾ ਨਹੀਂ ਲੱਗਦਾ। ਕਿਉਂਕਿ ਜਿੱਦਾਂ ਮਰਜ਼ੀ ਆ, ਅੱਜ ਵੀ ਕੌਮ ਦੇ ਮਨਾਂ ਵਿੱਚ ਅਕਾਲ ਤਖਤ ਸਾਹਿਬ ਦੀ ਪਦਵੀ ਦਾ ਬੜਾ ਸਤਿਕਾਰ ਆ। ਹੁਣ ਉਸ ਮੌਕੇ ਵੀ ਕਿਸੇ ਨੇ ਜਥੇਦਾਰ ਪਦ ਨੂੰ ਬਿਲਕੁਲ ਕਿਸੇ ਨੇ ਕਿਹਾ ਨਹੀਂ ਕੁਛ। ਗਿਆਨੀ ਗੁਰਬਚਨ ਸਿੰਘ ਨੂੰ ਜ਼ਰੂਰ ਲੋਕਾਂ ਨੇ ਨਿਸ਼ਾਨੇ ਤੇ ਲਿਆ ਤੇ ਉਸ ਮੌਕੇ ਵੀ ਅਕਾਲ ਤਖਤ ਸਾਹਿਬ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਹੈਗਾ। ਜਿਹੜਾ ਇਹ ਕਿਹਾ ਜਾ ਰਿਹਾ ਕਿ ਗੁਰਦੁਆਰਾ ਨਹੀਂ ਢਾਈਦਾ, ਕੌਣ ਢਾਉਂਦਾ ਅਕਾਲ ਤਖਤ ਸਾਹਿਬ ਨੂੰ? ਅਕਾਲ ਤਖਤ ਸਾਹਿਬ ਦਾ ਸਤਿਕਾਰ ਤਾਂ ਅੱਜ ਵੀ ਕੌਮ ਦੇ ਮਨਾਂ ਵਿੱਚ ਉਵੇਂ ਹੀ ਆ, ਅੱਜ ਵੀ ਜਥੇਦਾਰ ਦੀ ਪਦਵੀ ਪ੍ਰਤੀ ਸਤਿਕਾਰ ਉਵੇਂ ਹੀ ਆ। ਅੱਜ ਵੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦਾ ਸਤਿਕਾਰ ਪੂਰਾ। ਕੌਣ ਨਹੀਂ ਕਰਦਾ ਸਤਿਕਾਰ? ਉਹ ਨਹੀਂ ਕਰਦੇ ਬਾਦਲ ਦਲ ਵਾਲੇ। ਬਾਦਲ ਦਲ ਵਾਲਿਆਂ ਲਈ ਜਥੇਦਾਰ ਕੁਛ ਵੀ ਹੈ ਨਹੀਂ।
ਗਿਆਨੀ ਗੁਰਬਚਨ ਸਿੰਘ ਨੂੰ ਜਿਵੇਂ ਸੱਦਿਆ ਜਾਂ ਹੋਰਨਾਂ ਜਥੇਦਾਰਾਂ ਨੂੰ ਕੋਲੇ ਸੱਦ ਕੇ ਜੋ ਕੁਝ ਗਿਆਨੀ ਗੁਰਮੁਖ ਸਿੰਘ ਨੇ ਦੱਸਿਆ, ਜੇ ਉਹਨੂੰ ਹੀ ਸੱਚ ਮੰਨ ਲਿਆ ਜਾਵੇ ਤਾਂ ਕਿੰਨੇ ਮਾੜੇ ਹਾਲਾਤ ਨੇ ਜਥੇਦਾਰ ਸਾਹਿਬਾਨ ਦੇ, ਕਿਸ ਤਰੀਕੇ ਨਾਲ ਇਹ ਪਰਿਵਾਰ ਉਹਨਾਂ ਨੂੰ ਰੋਲ ਰਿਹਾ। ਤਾਂ ਬਾਦਲ ਦਲ ਹੈ ਜਾਂ ਬਾਦਲ ਪਰਿਵਾਰ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹੇਠੀ ਕਰਦਾ, ਅਕਾਲ ਤਖਤ ਸਾਹਿਬ ਦੇ ਜਿਹੜਾ ਫਲਸਫਾ ਉਹਦੀ ਤੋਹੀਨ ਕਰ ਰਿਹਾ, ਤੇ ਨਾਲ ਦੀ ਨਾਲ ਹੁਕਮਨਾਮਿਆਂ ਦੀ ਉਲੰਘਣਾ ਕਰਾਉਣ ਵਿੱਚ ਵੀ ਬਾਦਲ ਪਰਿਵਾਰ ਦੇ ਨੰਬਰ ਨੇ ਸਾਰੇ। ਜੇ ਡੇਰਾ ਸਰਸਾ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤਾਂ ਉਸ ਹੁਕਮਨਾਮੇ ਦੀ ਉਲੰਘਣਾ ਬਾਦਲ ਦਲ ਹਿੱਕ ਠੋਕ ਕੇ ਕਰਦਾ ਰਿਹਾ, ਤੇ ਉਹਨਾਂ ਗੁਰਸਿੱਖਾਂ ਦਾ, ਉਹਨਾਂ ਸੰਗਤਾਂ ਦਾ ਘਾਣ 10 ਸਾਲ ਦੇ ਵਿੱਚ ਹੋਇਆ। ਮੱਸੇ ਰੰਗੜ ਦਾ ਰਾਜ ਚੇਤੇ ਕਰਾਤਾ, ਮੁਗਲਾਂ ਪਠਾਣਾਂ ਦੇ, ਨਾਦਰ ਸ਼ਾਹ ਦੇ, ਅਬਦਾਲੀ ਦੇ ਰਾਜ ਨਾਲ ਉਹ ਵੀ ਭੈੜਾ ਹਾਲ ਸੀ ਗੁਰਸਿੱਖਾਂ ਦਾ। ਜਿਹੜੇ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇ ਕੇ ਡੇਰਾ ਸਰਸਾ ਦੇ ਖਿਲਾਫ ਸਰਗਰਮ ਸੀ, ਉਹਨਾਂ ਦਾ ਜੌਣਾ ਦੁੱਭਰ ਕੀਤਾ ਪਿਆ ਸੀ। ਅੱਧੇ ਦੀ ਰਾਤੋਂ ਉਹਨਾਂ ਨੂੰ ਫੜ ਕੇ ਘੜੀਸੇ ਪਾਏ ਜਾਂਦੇ ਸੀ, ਚਲੋ ਥਾਣਿਆਂ 'ਚ ਮੁਕੱਦਮੇ ਦਰਜ ਹੋ ਰਹੇ ਸੀ। ਡੇਰਾ ਸਰਸਾ ਨਾਲ ਸੰਬੰਧਿਤ ਭੰਗੀ ਦਾਸ ਤਾਂ ਕੀ, ਇੱਕ ਸਧਾਰਨ ਵਿਅਕਤੀ ਵੀ ਕਿਸੇ ਦਾ ਕਹਿੰਦੇ ਕਹਾਉਂਦੇ ਗੁਰਸਿੱਖ ਦਾ ਨਾਂ ਲੈ ਦਿੰਦਾ ਸੀ ਤਾਂ ਉਹਨੂੰ ਥਾਣਿਆਂ 'ਚ ਚੱਕ ਕੇ ਲੈ ਜਾਂਦੇ ਸੀ, ਤੇ ਥਾਣੇਦਾਰ ਕਹਿੰਦੇ ਸੀਗੇ ਉੱਪਰੋਂ ਹਦਾਇਤ ਆ ਕਿ ਜਿਹੜਾ ਹੈਗਾ ਕੋਈ ਵੀ ਸਿੱਖ ਹੋਵੇ ਉਹਨੂੰ ਬਖਸ਼ਣਾ ਨਹੀਂ ਜੇਕਰ ਡੇਰਾ ਸਰਸਾ ਵਾਲਿਆਂ ਨੇ ਉਹਦਾ ਨਾਂ ਲੈਤਾ। ਤੋਂ ਪੰਥ ਦੇ ਉੱਤੇ, ਸਿੱਖ ਜਗਤ ਦੇ ਉੱਤੇ ਹੁਕਮਨਾਮੇ ਦੀ ਉਲੰਘਣਾ ਕਰਕੇ ਕਦੇ ਨਵਤੇਜ ਸਿੰਘ ਕੌਣੀ, ਕਦੇ ਕੋਈ ਹੋਰ, ਇਹ ਸਾਰੇ ਜਿਹੜੇ ਲੀਡਰ ਨੇ ਬਾਦਲ ਦਲ ਦੇ, ਇਹ ਸਾਰੇ ਦੇ ਸਾਰੇ ਉਸ ਮੌਕੇ ਤੱਕ ਵੀ ਨਹੀਂ ਹਟਿਆ ਜਿਹੜੀਆਂ ਇਲੈਕਸ਼ਨਾਂ ਲੰਘ ਕੇ ਗਈਆਂ ਨੇ, ਜਿਹਦੇ ਵਿੱਚ 2017 ਦੇ ਵਿੱਚ ਬਾਦਲ ਦਲ ਦੀ ਹਾਰ ਹੋਈ ਆ। ਲੋਕਾਂ ਨੂੰ ਇਹ ਸੀ ਵੀ ਆਮ ਆਦਮੀ ਪਾਰਟੀ ਜਿੱਤ ਜੂ, ਤੇ ਇਹਨਾਂ ਨੇ ਜਾ ਕੇ ਉਦੋਂ ਪਹਿਲਾਂ ਉੱਥੇ ਇੱਕ ਪੈਲਸ ਦੇ ਵਿੱਚ ਸਾਰਿਆਂ ਨੇ ਡੇਰਾ ਸਰਸਾ ਦੇ ਨਾਲ ਮੀਟਿੰਗ ਕੀਤੀ, ਉਹਦੀਆਂ ਫੋਟੋਜ਼ ਆਈਆਂ ਸਾਰੀਆਂ, ਤੇ ਗੱਜ ਵੱਜ ਕੇ ਉੱਥੇ ਕਿਹਾ ਕਿ ਅਸੀਂ ਜੇਕਰ ਜਿੱਤ ਗਏ ਇਸ ਵਾਰੀ, ਸਾਨੂੰ ਤੁਸੀਂ ਜਿਤਾਓ, ਅਸੀਂ ਪੰਜਾਬ ਦੇ ਵਿੱਚ ਡੇਰਾ ਮੁਖੀ ਨੂੰ ਲੈ ਕੇ ਆਵਾਂਗੇ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੌਣ ਕਰਦਾ? ਬਾਦਲ ਦਲ ਵਾਲੇ ਕਰਦੇ ਨੇ। ਤੇ ਬਾਦਲ ਦਲ ਵਾਲਿਆਂ ਨੇ ਜਦੋਂ ਜਾਣਾ ਸੀ ਉਦੋਂ ਪਹਿਲਾਂ ਪ੍ਰੈਸ ਨੇ ਪੁੱਛਿਆ ਉਦੋਂ ਜਥੇਦਾਰ ਗੁਰਬਚਨ ਸਿੰਘ ਨੂੰ, ਤਾਂ ਜਥੇਦਾਰ ਗੁਰਬਚਨ ਸਿੰਘ ਜਿਹੜੇ ਸੀ ਉਹ ਬਾਰ-ਬਾਰ ਕਹਿੰਦੇ ਰਹੇ ਕਿ ਜੇ ਕੋਈ ਗਿਆ ਤਾਂ ਕਾਰਵਾਈ ਹੋਊਗੀ, ਤਾਂ ਉਹ ਪਹਿਲਾਂ ਹੀ ਕਹਿੰਦੇ ਸੀ ਵੀ ਠੀਕ ਆ, ਅਸੀਂ ਜਾ ਵੀ ਆਉਣਾ ਤੇ ਕਾਰਵਾਈ ਵੀ ਕਰਵਾ ਲੈਣੀ ਆ। ਇਸ ਤਰੀਕੇ ਨਾਲ ਅਕਾਲ ਤਖਤ ਦੇ ਫਲਸਫੇ ਦੀ ਤੋਹੀਨ ਕੌਣ ਕਰ ਰਿਹਾ? ਬਾਦਲ ਪਰਿਵਾਰ ਕਰ ਰਿਹਾ। ਸੋ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਨੀਵਾਂ ਦਿਖਾਇਆ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ। ਹੁਣ RSS ਦੇ ਖਿਲਾਫ ਹੁਕਮਨਾਮਾ ਜਾਰੀ ਹੋਵੇ ਤਾਂ ਜਿਹੜਾ ਹੈਗਾ ਉਹਦੀ ਉਲੰਘਣਾ ਕਰਕੇ ਪਿਛਲੇ ਸਮੇਂ 'ਚ ਬੀਜੇਪੀ ਨਾਲ ਹੁਣ ਤੱਕ ਸਾਂਝ ਕਿਹਦੀ ਹੈ? ਬੀਜੇਪੀ ਹੀ RSS ਵਾ। RSS ਦੇ ਸਮਾਗਮ ਗੁਰਧਾਮਾਂ ਦੇ ਵਿੱਚ ਕਿਹਨੇ ਕਰਾਏ ਨੇ? ਬਾਦਲ ਪਰਿਵਾਰ ਨੇ ਕਰਾਏ ਨੇ, ਬਾਦਲ ਦਲ ਨੇ ਕਰਾਏ ਨੇ। ਡੇਰਾ ਸਰਸਾ ਖਿਲਾਫ ਹੋਵੇ ਹੁਕਮਨਾਮਾ, ਨਿਰੰਕਾਰੀਆਂ ਖਿਲਾਫ ਹੋਵੇ ਹੁਕਮਨਾਮਾ, RSS ਦੇ ਖਿਲਾਫ ਹੋਵੇ ਹੁਕਮਨਾਮਾ, ਕਿਸੇ ਹੁਕਮਨਾਮੇ ਦੀ ਪਾਲਣਾ ਜੇਕਰ ਕੋਈ ਨਹੀਂ ਕਰਦਾ ਤਾਂ ਉਹ ਬਾਦਲ ਦਲ ਆ, ਬਾਦਲ ਪਰਿਵਾਰ ਆ। ਤੋਂ ਇਹੋ ਜਿਹੇ ਮੌਕੇ ਦੇ ਉੱਤੇ ਸਿੱਖ ਸੰਗਤਾਂ ਨੂੰ ਇਹ ਕਹਿਣਾ ਬਈ ਇਹ ਤਾਂ ਜੀ ਉਹ ਕੌਮੀ ਆਗੂਆਂ ਦਾ ਕਿਰਦਾਰ ਕੁਸ਼ੀ ਕਰਦੇ ਆ, ਕੋਈ ਕਿਰਦਾਰ ਕੁਸ਼ੀ ਨਹੀਂ ਕਰਦਾ। ਬਾਦਲ ਦੀਆਂ ਕਰਤੂਤਾਂ ਨੂੰ ਖੋਲਣਾ ਉਹਨਾਂ ਦੀ ਕਿਰਦਾਰ ਕੁਸ਼ੀ ਨਹੀਂ, ਇਹ ਇਤਿਹਾਸ ਦੇ ਵਿੱਚ ਦਰਜ ਹੋ ਕੇ ਰਹਿਣਾ ਹੈਗਾ ਕਿ ਉਹਨਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਬਾਦਲ ਦਲ ਦੇ ਵਰਕਰ, ਬਾਦਲ ਦਲ ਦੇ ਆਗੂ ਜਿਹੜੇ ਸਦਾ ਹੀ ਸਿੱਖ ਸਿਧਾਂਤਾਂ ਨੂੰ, ਕੋਈ ਅਖਲਾਕਹੀਣ ਕਾਰਵਾਈ ਹੋਵੇ, ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਹੋਵੇ, ਉਹ ਵੱਖਰੀਆਂ ਗੱਲਾਂ ਹੁੰਦੀਆਂ ਨੇ। ਉਹਨਾਂ ਮਸਲਿਆਂ ਦੇ ਉੱਤੇ ਅਸੀਂ ਹੋਰ ਤਰੀਕੇ ਨਾਲ ਨਜ਼ਰ ਕਰਦੇ ਹਾਂ। ਉਹ ਜਿਹੜੇ ਔਗਣ ਹੁੰਦੇ ਨੇ ਉਹ ਹੋਰ ਤਰ੍ਹਾਂ ਦੀ ਗੱਲ ਆ, ਪਰ ਸਿੱਖ ਫਲਸਫੇ ਉੱਤੇ ਸੱਟ ਮਾਰਨ ਦੀ ਖੁੱਲ ਬਾਦਲ ਦਲ ਨੂੰ ਕਿਉਂ ਦਿੱਤੀ ਜਾ ਸਕਦੀ ਹੈ? ਤੇ ਜਦੋਂ ਉਹ ਇਹ ਗੱਲਾਂ ਕਰਨਗੇ ਤਾਂ ਉਹਨਾਂ ਦੇ ਬਾਰੇ ਬੋਲਿਆ ਹੀ ਜਾਊਗਾ, ਉਹਨਾਂ ਬਾਰੇ ਲਿਖਿਆ ਹੀ ਜਾਊਗਾ। ਹੁਣ ਜੇਕਰ ਅਗਲੀ ਜਾਂ ਇਸ ਤੋਂ ਅਗਲੀ ਜਾਂ ਕਿਸੇ ਇਲੈਕਸ਼ਨ ਦੇ ਵਿੱਚ ਬਾਦਲ ਦਲ ਜਿੱਤ ਜਾਂਦਾ, ਪੰਜਾਬ 'ਚ ਸਰਕਾਰ ਬਣਾ ਜਾਂਦਾ, ਜਾਂ ਦੁਬਾਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ, ਬਾਦਲ ਦਲ ਜਿੱਤ ਜਾਂਦਾ, ਕੀ ਇੰਨੀ ਗੱਲ ਦੇ ਨਾਲ ਇਹ ਧੋਣ ਧੋਤਾ ਜਾਊਗਾ ਕਿ ਉਹਨਾਂ ਨੇ ਬੇਅਦਬੀ ਵਾਲੀ ਧਿਰ ਦਾ ਸਾਥ ਦਿੱਤਾ ਸੀ? ਇਹ ਤਾਂ ਨਾਲ ਹੀ ਰਹਿਣਾ। ਜਿਵੇਂ ਇਤਿਹਾਸ ਵਿੱਚ ਇਹ ਦਰਜ ਆ ਕਿ 1978 ਦੇ ਸਾਕੇ ਮੌਕੇ ਬਾਦਲ ਦਲ ਦੀ ਸਰਕਾਰ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸੀ, ਉਵੇਂ ਇਹ ਚੀਜ਼ ਰਹਿਣੀ ਆ। ਉਵੇਂ ਹੀ ਇਹ ਰਹਿਣਾ ਹੈਗਾ ਕਿ ਇਹਨਾਂ ਨੇ ਗਿਆਨੀ ਪੂਰਨ ਸਿੰਘ ਨੂੰ ਲਾਉਣ ਲਈ ਕਿਵੇਂ ਭਾਈ ਰਣਜੀਤ ਸਿੰਘ ਨੂੰ ਲਾਇਆ ਸੀ, ਤੇ ਕਿਵੇਂ ਪੂਰਨ ਸਿੰਘ ਨੂੰ ਲਾ ਕੇ, ਗਿਆਨੀ ਪੂਰਨ ਸਿੰਘ ਨੂੰ ਲਾ ਕੇ ਕਿਵੇਂ ਬਦਾਂਤੀ ਸਾਹਿਬ ਨੂੰ ਲਾਇਆ ਸੀ, ਤੇ ਕਿਵੇਂ ਬਦਾਂਤੀ ਸਾਹਿਬ ਨੂੰ ਘਰ ਨੂੰ ਤੋਰਨ ਰੋਕ ਕੇ ਗਿਆਨੀ ਗੁਰਬਚਨ ਸਿੰਘ ਨੂੰ ਲਿਆਂਦਾ ਸੀ, ਤੇ ਕਿਵੇਂ ਗਿਆਨੀ ਗੁਰਬਚਨ ਸਿੰਘ ਪੂਰੀ ਤਰ੍ਹਾਂ ਫਿਰ ਇਸ ਗੱਲ ਨੂੰ ਜਾਣਦੇ ਸੀਗੇ ਕਿ ਮੇਰੀ ਤਾਂ ਉਹਨਾਂ ਟਾਈਮ ਹੀ ਸੱਦ ਪੁੱਛਾ, ਮੈਨੂੰ ਲਾ ਵੀ ਇਹ ਸਕਦੇ ਆ ਬਾਦਲ ਵਾਲੇ, ਮੈਨੂੰ ਲਾ ਵੀ ਇਹ ਸਕਦੇ ਆ, ਤੇ ਜਿਵੇਂ ਇਹ ਕਹਿਣ ਉਵੇਂ ਕਰੀ ਚੱਲਦੇ ਆ, ਤੇ ਉਵੇਂ ਉਹ ਕਰਦੇ ਨੇ। ਤੇ ਪੰਥ ਜਿਹੜਾ ਹੈਗਾ ਉਹ ਕਿਵੇਂ ਗਲਤ ਆ? ਪੰਥ ਨੇ ਤਾਂ ਆਪਦੇ ਫਰਜ਼ ਨਿਭਾਏ ਨੇ, ਪੰਥਕ ਸੰਗਤਾਂ ਨੇ ਆਪਦੀ ਜ਼ਿੰਮੇਵਾਰੀ ਨਿਭਾਈ ਆ। ਤੇ ਜਦੋਂ ਕੋਈ ਇਹਨਾਂ ਗਿਆਨੀ ਗੁਰਬਚਨ ਸਿੰਘ ਵਰਗਿਆਂ ਦੀਆਂ ਜਾਂ ਬਾਦਲ ਵਰਗਿਆਂ ਦੀਆਂ ਜਾਂ ਕਿਸੇ ਵੀ ਹੋਰ ਇਸ ਤਰ੍ਹਾਂ ਦੇ ਸ਼ਖਸੀਅਤ ਦੀਆਂ ਹਕੀਕਤਾਂ ਜਾਂ ਸੱਚਾਈਆਂ ਖੋਲਦਾ ਕਿ ਇਹਨਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਇਹਨਾਂ ਨੇ ਸਿੱਖ ਫਲਸਫੇ ਨੂੰ, ਸਿੱਖ ਹਿੱਤਾਂ ਨੂੰ, ਸਿੱਖ ਜਜ਼ਬਾਤਾਂ ਨੂੰ ਪੈਰਾਂ ਹੇਠ ਰੋਲਿਆ, ਇਹ ਕਿਰਦਾਰ ਕੁਸ਼ੀ ਨਹੀਂ ਹੁੰਦੀ, ਇਹ ਤਾਂ ਉਹਨਾਂ ਦੀ ਹਕੀਕਤ ਆ।
ਤੇ ਇਹ ਜਿਹੜਾ ਹੈਗਾ ਬਾਰ-ਬਾਰ ਇਸ ਤਰੀਕੇ ਨਾਲ ਕਰਨਾ ਕਰਾਉਣਾ ਉਹਨਾਂ ਟਾਈਮ ਜਾਰੀ ਰਹੂਗਾ ਜਿੰਨਾ ਟਾਈਮ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮ ਜਥੇਦਾਰ ਦੇ ਨਹੀਂ ਘੜੇ ਜਾਂਦੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਨੂੰ ਉੱਚਾ ਸੁੱਚਾ ਲਿਜਾਣ ਦੇ ਲਈ ਸਿੱਖ ਸੰਗਤਾਂ ਦਾ ਸਹਿਯੋਗ ਜਿਹੜਾ ਹੈਗਾ ਉਹ ਸਦਾ ਹੀ ਮਿਲਦਾ ਰਿਹਾ ਤੇ ਗਿਆਨੀ ਹਰਪ੍ਰੀਤ ਸਿੰਘ ਜੇਕਰ ਚਾਹਣਗੇ ਤਾਂ ਉਹਨਾਂ ਨੂੰ ਵੀ ਮਿਲੂਗਾ। ਜਿਹੜੇ ਚੱਬੇ 'ਚ ਜਥੇਦਾਰਾਂ ਨੂੰ ਸਹਿਯੋਗ ਸੰਗਤਾਂ ਨੇ ਦਿੱਤਾ ਉਹ ਇਸੇ ਕਰਕੇ ਦਿੱਤਾ ਸੀ ਕਿ ਵੀ ਇਹ ਜਿਹੜੇ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਨੇ ਗਿਆਨੀ ਗੁਰਜਨ ਸਿੰਘ ਵਰਗੇ, ਇਹ ਤਾਂ ਹੁਣ ਪੰਥ ਦੀ ਗੱਲ ਨਹੀਂ ਕਰਦੇ, ਇਹ ਤਾਂ ਪੰਥ ਦੀ ਪਿੱਠ 'ਚ ਛੁਰਾ ਮਾਰਨ ਦੇ ਲਈ ਬਾਦਲ ਪਰਿਵਾਰ ਦਾ ਹੱਥ ਚੋਕਾ ਬਣ ਗਏ ਨੇ। ਤੇ ਚੱਬੇ ਦੇ ਵਿੱਚ ਸੰਗਤਾਂ ਨੇ ਜਦੋਂ ਸੁਣਿਆ ਕਿ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਜਾ ਰਿਹਾ, ਕਿਉਂਕਿ ਉਹਦੀ ਕ੍ਰੈਡੀਬਿਲਿਟੀ, ਉਹਦੀ ਪੰਥਕ ਦੇਣ ਆ ਜਿਹੜੀ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਦੀ, ਉਹ ਇੰਨੀ ਵੱਡੀ ਸੀ ਕਿ ਸੰਗਤਾਂ ਨੂੰ ਬਹੁਤ ਵਧੀਆ ਲੱਗਿਆ ਤੇ ਸੰਗਤਾਂ ਨੇ ਉਹਦਾ ਨਾਂ ਸੁਣ ਕੇ ਖੁਸ਼ੀ ਜ਼ਾਹਿਰ ਕੀਤੀ ਤੇ ਬਾਕੀ ਵੀ ਉਸ ਮੌਕੇ ਉੱਤੇ ਜਥੇਦਾਰ ਜਿਹੜੇ ਸੀਗੇ ਥਾਪੇ ਗਏ। ਇਸੇ ਕਰਕੇ ਪੰਥ ਨੂੰ ਉਹ ਚੀਜ਼ ਵਧੀਆ ਲੱਗੀ ਕਿ ਆਪਾਂ ਜਿਹੜੇ ਗਿਆਨੀ ਗੁਰਜਨ ਸਿੰਘ ਵਰਗੇ ਜਾਂ ਗਿਆਨੀ ਗੁਰਮੁਖ ਸਿੰਘ ਵਰਗੇ ਜਥੇਦਾਰ ਨੇ ਉਹ ਤਾਂ ਦੇਖ ਲਏ ਸ਼ਾਇਦ ਕੁਛ ਇੱਥੋਂ ਮਿਲ ਜਾਵੇ। ਤੇ ਜਦੋਂ ਉੱਥੋਂ ਹੁਣ ਨਿਰਾਸ਼ਾ ਹੋਈ ਆ ਤੇ ਜਿਹੜੇ ਭਾਈ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤੇ ਨੇ ਉਹਨਾਂ ਦੇ ਵਿੱਚ ਜੇ ਪੰਥ ਨੂੰ ਕੁਝ ਚੰਗਾ ਲੱਗਿਆ ਤਾਂ ਪੰਥ ਨੇ ਉਹਦੀ ਵੀ ਸ਼ਲਾਘਾ ਕੀਤੀ ਆ। ਸੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਪੰਥ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਉਹ ਜਿਹੜਾ ਹੈਗਾ ਜਥੇਦਾਰਾਂ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਜਾਂ ਹੁਕਮਨਾਮਿਆਂ ਨੂੰ ਪਿੱਠ ਦਿਖਾ ਕੇ ਖੜ ਗਿਆ। ਅਸਲ ਵਿੱਚ ਪੰਥ ਜਿਹੜਾ ਹੈ ਉਹ ਗਿਆਨੀ ਗੁਰਜਨ ਸਿੰਘ ਵਰਗਿਆਂ ਦੀਆਂ ਉਹਨਾਂ ਆਪ ਹੁਦਰੀਆਂ ਹਰਕਤਾਂ ਤੋਂ ਦੁਖੀ ਹੋ ਕੇ ਜਿਹੜਾ ਸੀ ਚੱਬੇ ਵਾਲੀ ਧਿਰ ਵੱਲ ਝੁਕਿਆ ਸੀ ਤੇ ਬਰਗਾੜੀ ਮੋਰਚਾ ਸੀ ਜਾਂ ਕੋਈ ਹੋਰ ਸੀ, ਉਹ ਪੰਥਕ ਹਿੱਤਾਂ ਲਈ ਲੱਗਿਆ ਸੀ ਤਾਂ ਉੱਥੇ ਸੰਗਤਾਂ ਗਈਆਂ ਸੀ। ਠੀਕ ਆ, ਬੰਦਿਆਂ ਤੋਂ ਸਹੀ ਤਰੀਕੇ ਨਾਲ ਹੈਂਡਲ ਨਹੀਂ ਹੋਇਆ ਤਾਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਆਪਦਾ ਮੂੰਹ ਦੂਜੇ ਪਾਸੇ ਨੂੰ ਕਰ ਲਿਆ। ਸੰਗਤ ਤਾਂ ਮਾਰੀ ਮਾਰੀ ਫਿਰਦੀ ਆ, ਸੰਗਤ ਜਾਵੇ ਕਿੱਧਰ? ਸੰਗਤਾਂ ਦੀ ਤਸੱਲੀ ਜਿਹੜੀ ਆ ਨਾ ਚੱਬੇ ਵਾਲੇ ਜਥੇਦਾਰ ਕਰਵਾ ਸਕੇ ਆ ਤੇ ਨਾ ਹੀ ਬਾਦਲ ਦਲ ਵਾਲੇ, ਇਹਨਾਂ ਤੋਂ ਤਾਂ ਆਸ ਹੀ ਨਹੀਂ। ਗਿਆਨੀ ਹਰਪ੍ਰੀਤ ਸਿੰਘ ਸੋਚ ਸਕਦੇ ਆ ਕਿ ਜੇਕਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਚੰਗੀਆਂ ਗੱਲਾਂ ਕਰਾਂਗੇ ਤਾਂ ਲੋਕਾਂ ਦੇ ਵਿੱਚ ਉਹ ਤਾਂ ਰੈਲੇਵੈਂਟ, ਉਹਨਾਂ ਦੀ ਦਿਨੋਂ ਦਿਨ ਰੈਲੇਵੈਂਸ ਵੱਧ ਸਕਦੀ ਆ, ਬਹੁਤ ਵੱਡੀ ਬਣ ਸਕਦੀ ਆ। ਪਰ ਜਿੱਦਣ ਬਾਦਲ ਪਰਿਵਾਰ ਨੇ ਚਾਹਿਆ ਉਦਣ ਘਰ ਨੂੰ ਜਿੱਦਣ ਤੋੜ ਦਿੱਤਾ ਉਦਣ ਸੰਗਤਾਂ ਕਿਹੜੇ ਖੂਹ 'ਚ ਡਿੱਗਣਗੀਆਂ ਜਾ ਕੇ? ਸੰਗਤਾਂ ਨੂੰ ਤਾਂ ਚੱਬੇ ਵਾਲੇ ਜਥੇਦਾਰਾਂ ਜਿਹੜੇ ਨੇ ਉਹਨਾਂ ਵੱਲ ਤੁਰੀਆਂ ਤਾਂ ਉੱਥੋਂ ਕੁਝ ਨਹੀਂ ਲੱਭਦਾ, ਇੱਧਰ ਨੂੰ ਤੁਰਦਿਆਂ ਤਾਂ ਗਾਹਾਂ ਹਰ ਵਕਤ ਅਨਿਸ਼ਚਿਤ ਹਾਲਾਤ ਨੇ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬਹੁਤ ਵੱਡਾ ਮੌਕਾ ਮਿਲਿਆ। ਕ੍ਰਾਈਸਿਸ ਅਸੀਂ ਸਮਝਦੇ ਹੈਗੇ ਆ ਕਿ ਇੰਨਾ ਸੌਖਾ ਨਹੀਂ ਹੁੰਦਾ ਹੈਂਡਲ ਕਰਨਾ, ਪਰ ਜੇ ਉਹ ਚਾਹਣ ਤਾਂ ਬੜਾ ਕੁਛ ਆ ਜਿਹੜਾ ਉਹ ਕਰ ਸਕਦੇ ਆ। ਜਿਹਦੇ ਵਿੱਚ ਇੱਕ ਨੁਕਤਾ ਜਿੰਨਾ ਕਿ ਮੇਰੀ ਸਮਝ ਕੰਮ ਕਰਦੀ ਆ, ਇੱਕ ਫਾਰਮੂਲਾ ਹੈ ਜਿਹੜਾ ਹੋ ਸਕਦਾ ਬਹੁਤੇ ਲੋਕਾਂ ਨੂੰ ਪਸੰਦ ਨਾ ਆਵੇ, ਪਰ ਆਪਦੇ ਦਿਲ ਦੀ ਗੱਲ ਕਰਨ ਲੱਗਿਆ ਮੈਂ ਝਿਜਕਦਾ ਨਹੀਂ ਹੁੰਦਾ। ਮੈਂ ਇਹ ਚਾਹੁੰਦਾ ਹੈਗਾ ਕਿ ਜਿਵੇਂ ਇਸ 550 ਸਾਲਾ ਸ਼ਤਾਬਦੀ ਸਮਾਰੋਹ ਦੇ ਮੌਕੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਆ ਕਿ ਕਾਂਗਰਸ ਤੇ ਭਾਜਪਾ ਤੇ ਬਾਦਲ ਦਲ ਤੇ ਹੋਰ ਸਾਰੇ ਜਿਹੜੇ ਰਲ ਕੇ ਇਕੱਠੇ ਹੋ ਕੇ ਇੱਥੇ ਗੁਰਪੁਰਬ ਮਨਾਉਣ ਤੇ ਬਾਕੀਆਂ ਦਾ ਤਾਂ ਨਾਂ ਨਹੀਂ ਲੈਂਦੇ, ਖਾਸ ਤੌਰ ਤੇ ਜਿਹੜੇ ਬਾਦਲ ਵਿਰੋਧੀ ਨੇ ਜਾਂ ਜਿਹੜੀ ਪੰਥਕ ਧਿਰਾ ਚੱਬੇ ਵਾਲੀ ਜਾਂ ਹੋਰ ਆ ਇਹਨਾਂ ਦਾ ਤਾਂ ਨਾਂ ਨਹੀਂ ਲੈਂਦੇ ਬਰਗਾੜੀ ਮੋਰਚੇ ਵਾਲੀ ਧਿਰ ਦਾ। ਪਰ ਖੈਰ ਚਲੋ ਉਹਨਾਂ ਦੀ ਮੌਜ ਆ, ਉਹ ਖੁੱਲਾ ਜਿਹਾ ਨਾਂ ਲੈ ਕੇ ਉਹਨਾਂ ਨੂੰ ਵਿੱਚ ਹੀ ਉਹ ਰੈਕੋਗਨਾਈਜੇਸ਼ਨ ਨਹੀਂ ਦੇਣੀ ਚਾਹੁੰਦੇ ਹੋਣੇ, ਕਿਉਂਕਿ ਬਾਦਲ ਪਰਿਵਾਰ ਵੱਲੋਂ ਤਾਂ ਇਹ ਗੱਲ ਚੰਗੀ ਨਹੀਂ ਸਮਝੀ ਜਾਊਗੀ ਕਿ ਤੁਸੀਂ ਉਹਨਾਂ ਨੂੰ ਕਿਉਂ ਮਾਨਤਾ ਦਿੰਦੇ ਹੋ। ਸੋ ਗੱਲ ਇਹ ਹੈਗੀ ਆ ਕਿ ਜੇਕਰ ਵੱਡੇ ਦਿਲ ਦੇ ਨਾਲ ਵੱਡੇ ਜਿਗਰੇ ਨਾਲ ਸੋਚਿਆ ਜਾਵੇ ਤਾਂ ਜਿਹੜੀ ਧਿਰ ਇੱਥੇ ਇਕੱਠੀ ਹੋ ਰਹੀ ਆ ਇਹ ਤਾਂ ਸਾਰੀ ਉਹ ਆ ਜਿਹੜੀ ਬੇਅਦਬੀ ਕਰਨ ਵਾਲੀ ਧਿਰ ਵਾ। ਬਾਦਲ ਦਲ ਨੇ ਬੇਅਦਬੀਆਂ ਮੌਕੇ ਸਭ ਤੋਂ ਭੈੜਾ ਤੇ ਭੱਦਾ ਰੋਲ ਪਲੇ ਕੀਤਾ ਹੈਗਾ। ਦੂਸਰਾ ਜਿਹੜਾ ਹੈ ਸਿੱਖਾਂ ਦਾ ਘਾਣ ਜਿਹੜਾ 10 ਸਾਲ ਦੇ ਵਿੱਚ ਹੋਇਆ ਉਹੋ ਜਿਹਾ ਹੀ, ਜਿਹਾ ਕਾਂਗਰਸ ਵੀ ਸੱਦੀ ਜਾ ਰਹੀ ਹੈ। ਤੀਜਾ ਭਾਜਪਾ ਵਾਲੀ ਲੀਡਰਸ਼ਿਪ ਸੱਦੀ ਜਾ ਰਹੀ ਆ। ਚੌਥਾ ਉਹ ਭਾਰਤੀ ਹਕੂਮਤੀ ਤੰਤਰ ਦੇ ਅਹੁਦੇ ਜਿਨ੍ਹਾਂ ਨੇ ਅਕਾਲ ਤਖਤ ਨੂੰ ਸਿੱਖਾਂ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ। ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ। ਸੋ ਉਸ ਹਕੂਮਤੀ ਸਿਸਟਮ ਦੇ ਪਦ ਪਦਵੀਆਂ ਤੇ ਬੈਠੇ ਹੋਏ ਬੰਦਿਆਂ ਨੂੰ ਸੱਦ ਕੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਸਿੱਖੀ ਦੇ ਹਰੇਕ ਵੈਰੀ ਨੂੰ ਸੱਦਿਆ ਜਾ ਰਿਹਾ, ਪਰ ਪੰਥ ਪ੍ਰਸਤ ਧਿਰਾਂ ਜਿਨ੍ਹਾਂ ਨੇ ਸਦਾ ਕੁੱਟ ਖਾਧੀ ਆ, ਜਿਹੜੇ ਸਦਾ ਜਲੀਲ ਹੋਏ ਨੇ, ਚਾਹੇ ਉਹ ਕਾਂਗਰਸ ਦਾ ਰਾਜਾ, ਚਾਹੇ ਬਾਦਲ ਦਾ ਰਾਜਾ, ਚਾਹੇ ਕੱਲ ਨੂੰ ਭਾਜਪਾ ਦਾ ਰਾਜਾ ਜੇ, ਜਿਹੜੇ ਸਦਾ ਸੰਗਤਾਂ ਜਲੀਲ ਹੁੰਦੀਆਂ ਰਹੀਆਂ, ਪਰੇਸ਼ਾਨ ਹੁੰਦੀਆਂ ਰਹੀਆਂ, ਜਿਨ੍ਹਾਂ ਨੇ ਹਮੇਸ਼ਾ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਨਾਲ ਖੜ ਕੇ ਜਿਹੜਾ ਹੈਗਾ ਹੁਕਮਨਾਮੇ ਤੇ ਚੱਲ ਕੇ, ਜਿਨ੍ਹਾਂ ਨੇ ਹਮੇਸ਼ਾ ਅਕਾਲ ਤਖਤ ਸਾਹਿਬ ਦੇ ਫਲਸਫੇ ਦੇ ਨਾਲ ਖੜ ਕੇ, ਜਥੇਦਾਰ ਦੇ ਨਾਲ ਖੜ ਕੇ ਕੌਮ ਦੀ ਸੇਵਾ ਕਰਨੀ ਕਰਾਉਣੀ ਚਾਹੀ ਆ, ਉਹਨਾਂ ਦੀ ਕਿਤੇ ਕੋਈ ਬਾਤ ਨਹੀਂ ਪੁੱਛੀ ਜਾ ਰਹੀ। ਇਹ ਤਾਂ ਮਾਲਕ ਭਾਗੋਆਂ ਦਾ ਇਕੱਠ ਹੋ ਰਿਹਾ ਤੇ ਭਾਈ ਲਾਲੋ ਦਾ ਜਿਹੜਾ ਹੈਗਾ ਉਹ ਕਿਤੇ ਦਿਖਦਾ ਹੀ ਨਹੀਂ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਇਸ ਮੌਕੇ ਬੜੀਆਂ ਬੇਜ਼ਾਰ ਨੇ।
ਹੋ ਸਕਦਾ ਸਮਾਗਮ ਜਿਹੜੇ ਨੇਗੇ ਉਹ ਬੜੇ ਸੋਹਣੇ ਹੋਣ, ਬੜੇ ਵਧੀਆ ਪ੍ਰਬੰਧ ਹੋਣ, ਲੱਡੂ ਪਕੌੜੇ ਚੱਲਣ, ਬੜੀਆਂ ਖੁਸ਼ੀਆਂ ਜਸ਼ਨ ਮਨਾਏ ਜਾਣ, ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਗੱਲ ਵੀ ਸੋਹਣੀ ਹੋ ਜਾਵੇ। ਪਰ ਇਹ ਚੀਜ਼ ਤਾਂ ਸਦਾ ਰਹੂਗੀ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀਗੇ ਉਦੋਂ ਬਾਦਲ ਵਿਰੋਧੀਆਂ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ। ਤੇ ਜਦੋਂ ਜਿਹੜਾ ਹੈਗਾ ਭਾਜਪਾ ਵਾਲੇ ਸੱਦੇ ਜਾ ਸਕਦੇ ਆ, ਜਦੋਂ ਉਹ ਬਾਦਲ ਕੇ ਸੱਦੇ ਜਾ ਸਕਦੇ ਆ ਜਿਹੜੇ ਕਿ ਬੇਅਦਬੀਆਂ ਦੇ ਦੋਸ਼ੀ ਨੇ, ਜਦੋਂ ਕਿ ਉਹ ਸੱਦੇ ਜਾ ਸਕਦੇ ਆ ਕਾਂਗਰਸੀ ਜਿਨ੍ਹਾਂ ਨੇ ਸ਼ਰੇਆਮ ਜੂਨ 84 ਕੀਤਾ, ਨਵੰਬਰ 84 ਕੀਤਾ ਤੇ ਬਾਅਦ ਵਿੱਚ ਬੇਦੋਸ਼ੀ ਸਿੱਖ ਸੰਗਤ ਦਾ ਘਾਣ ਕਰਨ ਕਰਾਉਣ 'ਚ, ਝੂਠੇ ਮੁਕਾਬਲੇ ਬਣਾਉਣ 'ਚ 25,000 ਸਿੱਖਾਂ ਨੂੰ ਕਤਲੇਆਮ ਕਰ, ਲਾਵਾਰਸ ਲਾਸ਼ਾਂ ਵਾਲਾ ਕੇਸ। ਸੋ ਇਸ ਮੌਕੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਜੇ ਚਾਹਣ ਤਾਂ ਇੱਕ ਬੜਾ ਵੱਡਾ ਮਾਰਕਾ ਮਾਰ ਸਕਦੇ ਆ। ਕੋਈ ਇਹੋ ਜਿਹੀ ਟੀਮ ਬਣਾਉਣ ਜਿਹੜੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੇਲ ਮੁਲਾਕਾਤ ਕਰੇ ਤੇ ਮੇਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਇਸ ਗੱਲ ਲਈ ਲਿਆ ਜਾਵੇ, ਉਹਨਾਂ ਨੂੰ ਭਰੋਸੇ 'ਚ ਲਿਆ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਜਿਹੜੀ ਧਿਰ ਤੁਹਾਡਾ ਪਿਆਰ ਸਤਿਕਾਰ ਕਰਦੀ ਆ ਤੁਸੀਂ ਵੀ ਉਹਨਾਂ ਨੂੰ ਕਹੋ ਕਿ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਇਸ ਮੌਕੇ ਆਪਦਾ ਜਿਹੜਾ ਹੈਗਾ ਸਾਥ ਸਹਿਯੋਗ ਦੇਣ। ਤੋ ਇੱਥੋਂ ਤੱਕ ਵੀ ਕੀਤਾ ਜਾ ਸਕਦਾ ਕਿ ਜੇਲ੍ਹ ਵਿੱਚ ਬੈਠੇ ਹੋਏ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੂਰਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਮੰਨ ਲਿਆ ਜਾਵੇ ਤੇ ਇੱਥੇ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਸੇਵਾ ਕਰ ਹੀ ਰਹੇ ਨੇ। ਹੁਣ ਕਈਆਂ ਨੂੰ ਇਹ ਗੱਲ ਬੜੀ ਔਖੀ ਜੀ ਲੱਗਣੀ ਆ ਕਿਉਂਕਿ ਡਾਈਜੈਸਟਿਵ ਸਿਸਟਮ ਥੋੜਾ ਜਿਹਾ ਪ੍ਰੋਬਲਮ ਵਾਲਾ ਆਪਣੇ ਬੰਦਿਆਂ ਦਾ, ਹਾਜ਼ਮਾ ਹੈ ਨਹੀਂ। ਗੱਲ ਜਿਹੜੀ ਹੈ ਮੈਂ ਇਤਿਹਾਸ ਦੇ ਨਜ਼ਰੀਏ ਤੋਂ ਸਾਂਝੀ ਕਰਨੀ ਚਾਹਾਂਗਾ ਕਿ 1984 ਮੌਕੇ ਬਾਦਲ ਦਲ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਗਿਆਨੀ ਕਿਰਪਾਲ ਸਿੰਘ ਜਥੇਦਾਰ ਸੀਗੇ, ਪਰ ਉਹਨਾਂ ਨੇ ਸੰਗਤਾਂ ਵਿੱਚ ਆਪਦਾ ਜਿਹੜਾ ਸੀ ਵਕਾਰ, ਆਪਦਾ ਅਕਸ ਇਹ ਕਹਿ ਕੇ ਬੁਰੀ ਤਰ੍ਹਾਂ ਖੋਰ ਲਿਆ ਸੀ ਕਿ ਕੋਠਾ ਸਾਹਿਬ ਠੀਕ ਠਾਕ ਆ। ਸਿੱਖ ਸੰਗਤਾਂ ਉਹਨਾਂ ਤੋਂ ਖਫਾ ਸੀ ਤੇ ਇਸ ਕਰਕੇ ਜਦੋਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ ਤਾਂ ਜੇਲ੍ਹ ਵਿੱਚ ਨਜ਼ਰਬੰਦ ਭਾਈ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਕੇ ਭਤੀਜੇ ਸੀਗੇ, ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ। ਪਰ ਕਿਉਂਕਿ ਉਹ ਜੇਲ੍ਹ ਵਿੱਚ ਸੀ ਇਸ ਕਰਕੇ ਕਾਰਜਕਾਰੀ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਥਾਪਿਆ ਗਿਆ। ਭਾਈ ਜਸਵੀਰ ਸਿੰਘ ਰੋਡੇ ਅਜੇ ਜੇਲ੍ਹ 'ਚ ਹੀ ਸੀਗੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਸੀਗੇ ਉਹ 29 ਅਪ੍ਰੈਲ 1986 ਨੂੰ ਜਦੋਂ ਇੱਥੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਗਿਆ ਪੰਥਕ ਕਮੇਟੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉਹਨਾਂ ਦੀ ਵੀ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੀ ਵੀ ਗ੍ਰਿਫਤਾਰੀ ਹੋ ਗਈ। ਤਾਂ ਭਾਈ ਗੁਰਦੇਵ ਸਿੰਘ ਕੌਂਕੇ ਗ੍ਰਿਫਤਾਰ ਹੋ ਕੇ ਜੇਲ੍ਹ 'ਚ ਚਲੇ ਗਏ ਤਾਂ ਬਾਹਰ ਇੱਥੇ ਸੇਵਾ ਕਰਨ ਲਈ ਕੋਈ ਜਥੇਦਾਰ ਨਹੀਂ ਸੀਗਾ। ਬੇਸ਼ੱਕ ਗਿਆਨੀ ਕਿਰਪਾਲ ਸਿੰਘ ਉਦੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਮਤਲਬ ਜਿਹੜੇ ਸੀ ਅਕਾਲੀ ਦਲ ਵੱਲੋਂ ਥਾਪੇ ਹੋਏ ਜਥੇਦਾਰ ਸੀਗੇ, ਪਰ ਉਹ ਜਿਹੜੀ ਉਹਨਾਂ ਦੀ ਕੋਈ ਪਕੜ ਨਹੀਂ ਸੀ ਕਿ ਉਹਨਾਂ ਦੀ ਸੱਦ ਪੁੱਛ ਉਨੀ ਜ਼ਿਆਦਾ ਨਹੀਂ ਸੀਗੀ। ਤੇ ਇਸੇ ਸਮੇਂ ਦੌਰਾਨ 4 ਜੂਨ 1986 ਨੂੰ ਜਿਹੜਾ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਨ ਦਾ ਬਾਬਾ ਠਾਕਰ ਸਿੰਘ ਹੁਣਾਂ ਵੇਲੇ ਦਮਦਮੀ ਟਕਸਾਲ ਵੱਲੋਂ ਇੱਕ ਸਮਾਗਮ ਜਿਹੜਾ ਕੀਤਾ ਗਿਆ, ਇਸ ਮੌਕੇ ਗਿਆਨੀ ਗੁਰਦੇਵ ਸਿੰਘ ਕੌਂਕੇ ਦੀ ਗ੍ਰਿਫਤਾਰੀ ਹੋਈ ਹੋਣ ਕਰਕੇ ਇੱਥੇ ਬਾਬੇ ਮਾਨੋ ਚਾਹਲ ਨੂੰ 4 ਜੂਨ 1986 ਨੂੰ ਸ਼ਹੀਦੀ ਸਮਾਗਮ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਸੀ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਬਾਬਾ ਮਾਨੋ ਚਾਹਲ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਸੇਵਾ ਦਿੱਤੀ ਗਈ ਸੀ। ਤੇ ਬਾਦਲ ਦੀ ਤੇ ਟੌੜੇ ਦੀ ਸਾਂਝ ਸੀਗੀ ਤੇ ਉਧਰੋਂ ਬਰਨਾਲਾ ਜਿਹੜਾ ਸੀਗਾ ਉਹਨੇ ਚੱਕ ਕੇ ਇਹ ਜੇਲ੍ਹਾਂ 'ਚ ਸੁੱਟਦੇ। ਤਾਂ ਇਹਨਾਂ ਨੇ ਜਿਹੜਾ ਸੀਗਾ ਬਾਦਲ ਟੌੜੇ ਵਾਲੀ ਧਿਰ ਨੇ ਕੀ ਕੀਤਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨ ਦਿੱਤਾ। ਤੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਸੀ ਉਹ ਕਿਉਂਕਿ ਉਹਨਾਂ ਦਾ ਪੰਥ ਤੇ ਸਤਿਕਾਰ ਬੜਾ ਸੀ, ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੇ ਬਹੁਤ ਵੱਡਾ ਜਿਹੜਾ ਸੀ ਮਾਰਕਾ ਮਾਰਿਆ ਸੀ। ਤੋਂ ਉਹ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਸੀਗੇ ਉਹਨਾਂ ਦਾ 1986 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਗਿਆਨੀ ਕਿਰਪਾਲ ਸਿੰਘ ਦਾ ਜਿਹੜਾ ਅਸਤੀਫਾ ਸੀ ਉਹ ਮਨਜ਼ੂਰ ਕਰ ਲਿਆ। 24 ਦਸੰਬਰ 1986 ਨੂੰ ਜਥੇਦਾਰ ਕਿਰਪਾਲ ਸਿੰਘ ਦਾ ਅਸਤੀਫਾ ਮਨਜ਼ੂਰ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ। ਤੇ 26 ਜਨਵਰੀ 1987 ਨੂੰ ਬੜਾ ਵੱਡਾ ਕੰਮ ਹੋਇਆ ਸੀ, ਦੁਬਾਰਾ ਸਰਬੱਤ ਖਾਲਸਾ ਹੋਇਆ ਸੀ ਮੰਜੀ ਸਾਹਿਬ ਦੇ ਵਿੱਚ। ਉੱਥੇ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੂੰ ਪੂਰਾ ਜਥੇਦਾਰ ਜਿਹੜਾ ਸੀਗਾ ਉਹ ਮੰਨ ਲਿਆ ਸੀ। ਇਉਂ ਫਿਰ ਭਾਈ ਜਸਵੀਰ ਸਿੰਘ ਰੋਡੇ ਜਥੇਦਾਰੀ ਜਿਹੜੇ ਸੀਗੇ ਉਹ ਦਖਲਅੰਦਾਜ਼ੀ ਤਾਂ ਨਹੀਂ ਸੀ ਕਰਦੇ ਜੇਲ੍ਹ 'ਚ ਬੈਠੇ ਹੋਣ ਕਰਕੇ, ਪਰ ਰਾਗੀ ਜੀ ਪ੍ਰੋਫੈਸਰ ਦਰਸ਼ਨ ਸਿੰਘ ਵੀ ਜ਼ਿਆਦਾ ਲੰਮਾ ਅਰਸਾ ਕੌਮ ਦਾ ਜਿਹੜਾ ਸਤਿਕਾਰ ਸੀ ਉਹ ਨਹੀਂ ਰੱਖ ਸਕੇ। ਬੜੀ ਜਲਦੀ ਉਹ ਕੁਝ ਇਹੋ ਜਿਹੇ ਚੱਕਰਾਂ 'ਚ ਫਸ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇੱਥੋਂ ਜਾਣਾ ਪਿਆ ਤੇ ਉਹ ਫਿਰ 8 ਅਗਸਤ 1987 ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਛੱਡ ਕੇ ਜੀਰਕਪੁਰ ਚਲੇ ਗਏ ਸੀ।
ਉਸ ਤੋਂ ਬਾਅਦ ਵਿੱਚ ਬੇਸ਼ੱਕ ਉਹ ਕਾਰਜਕਾਰੀ ਜਥੇਦਾਰ ਸੀ ਜਾਂ ਨਹੀਂ, ਪਰ 1988 ਦੇ ਵਿੱਚ 4 ਮਾਰਚ 1988 ਨੂੰ ਜਿਹੜੇ ਪੂਰੇ ਜਥੇਦਾਰ ਸੀਗੇ ਭਾਈ ਜਸਵੀਰ ਸਿੰਘ ਰੋਡੇ, ਉਹ ਜੇਲ੍ਹ ਚੋਂ ਆ ਗਏ ਤੇ ਉਹਨਾਂ ਦੇ ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਕਾਰਜਕਾਰੀ ਜਥੇਦਾਰ ਦੀ ਤਾਂ ਵੈਸੇ ਵੀ ਲੋੜ ਨਹੀਂ ਸੀਗੀ, ਪਰ ਜਿਹੜਾ ਪੂਰੇ ਜਥੇਦਾਰ ਸੀ ਭਾਈ ਜਸਵੀਰ ਸਿੰਘ ਰੋਡੇ, ਉਹ ਵੀ ਬੜੀ ਜਲਦੀ ਉਲਝ ਗਏ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ, ਤੇ ਉਹਨਾਂ ਨੂੰ ਵੀ ਆਪਰੇਸ਼ਨ ਬਲੈਕ ਥੰਡਰ ਮੌਕੇ ਗ੍ਰਿਫਤਾਰ ਕਰ ਲਿਆ ਗਿਆ ਸੀ, ਤੇ ਉਹ ਵੀ ਫਿਰ ਇਹ ਸਾਰੀ ਗੱਲ ਦੇ ਵਿੱਚ ਪੰਥ ਦੇ ਵਿੱਚ ਰੱਦ ਕਰ ਦਿੱਤੇ ਗਏ। ਉਹਨਾਂ ਦੀ ਜਥੇਦਾਰੀ ਜਿਹੜੀ ਸੀਗੀ ਉਹ ਆਪਣੇ ਆਪ ਦੇ ਵਿੱਚ ਹੀ ਕੰਪਲਿਕੇਟਡ ਹੋ ਗਈ। ਤਾਂ ਇਸ ਭਾਈ ਜਸਵੀਰ ਸਿੰਘ ਰੋਡੇ ਤੋਂ ਬਾਅਦ ਵਿੱਚ ਜਿਹੜਾ ਸੀਗਾ ਲੰਮਾ ਅਰਸਾ ਇੱਕ ਇਹੋ ਜਿਹਾ ਕੰਮ ਸਥਿਤੀ ਸੀ ਜਦੋਂ ਕਈ ਜਥੇਦਾਰ ਜਿਹੜੇ ਸੀਗੇ ਉਹ ਸੀਗੇ ਭਾਈ ਜਸਵੀਰ ਸਿੰਘ ਰੋਡੇ ਨੂੰ ਉਹਦੇ ਸਾਥੀ ਜਥੇਦਾਰ ਦੱਸ ਰਹੇ ਸੀਗੇ, ਤੇ ਸ਼੍ਰੋਮਣੀ ਕਮੇਟੀ ਆਪਦੇ ਵੱਲੋਂ ਗਿਆਨੀ ਹਰਚਰਨ ਸਿੰਘ ਦਿੱਲੀ ਤੇ ਜਿਹੜਾ ਸੀ ਗਿਆਨੀ ਮੋਹਨ ਸਿੰਘ ਉਹਨੂੰ ਕਾਰਜਕਾਰੀ ਜਥੇਦਾਰ ਲਾਈ ਬੈਠੇ ਸੀ, ਤੇ ਸ਼੍ਰੋਮਣੀ ਕਮੇਟੀ ਆਪਦੇ ਜਥੇਦਾਰ ਥਾਪੀ ਬੈਠੀ ਸੀ, ਖਾੜਕੂ ਆਪਦੇ ਥਾਪੀ ਬੈਠੇ ਸੀ। ਇਸ ਸਮੇਂ ਦੌਰਾਨ ਇੱਕ ਇਹੋ ਜਿਹੀ ਘਟਨਾ ਵਾਪਰੀ ਬਈ 14 ਮਈ 1990 ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਉੱਤੇ ਖਾੜਕੂਆਂ ਨੇ ਲੁਧਿਆਣੇ ਹਮਲਾ ਕਰਤਾ। ਉਹ ਉੱਥੇ ਹਰਦਿਆਲ ਸਿੰਘ ਰਾਜੜਾ ਚੜ੍ਹਾਈ ਕਰ ਗਿਆ, ਨਾਲ ਸਾਥੀ ਸੀ ਇੱਕ ਡਰਾਈਵਰ, ਉਹ ਵੀ ਚੜ੍ਹਾਈ ਕਰ ਗਿਆ। ਟੌੜਾ ਸਾਹਿਬ ਜ਼ਖਮੀ ਹੋ ਗਏ ਸੀ। ਉਹ ਉੱਥੇ ਮੋਹਣ ਦੇਈ ਹਸਪੀਟਲ ਓਸਵਾਲ ਹਸਪੀਟਲ ਆ ਉਹਦੇ 'ਚ ਦਾਖਲ ਸੀਗੇ। ਜਦੋਂ ਉੱਥੇ ਤਾਮਿਲਨਾਡੂ ਦਾ ਗਵਰਨਰ ਸੀਗਾ ਬਰਨਾਲਾ, ਇਹ ਮਿਲਣ ਆਇਆ ਤੇ ਉੱਥੇ ਇਹਨਾਂ ਨੇ ਹੱਲ ਕੱਢਿਆ ਕਿ 9 ਜੂਨ 1990 ਨੂੰ ਫਿਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਤਿਹਾੜ ਜੇਲ੍ਹ ਵਿੱਚ ਬੰਦ ਸੀਗੇ ਉਹਨਾਂ ਨੂੰ ਜਥੇਦਾਰ ਥਾਪ ਦਿੱਤਾ ਗਿਆ, ਤੇ ਪ੍ਰੋਫੈਸਰ ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਲੱਗੇ। ਭਾਈ ਰਣਜੀਤ ਸਿੰਘ ਜੇਲ੍ਹ 'ਚ ਸੀਗੇ। ਜੇਕਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਵਿੱਚ ਬੈਠ ਕੇ ਬਾਹਰ ਕਾਰਜਕਾਰੀ ਜਥੇਦਾਰ ਸੇਵਾ ਕਰ ਸਕਦੇ ਆ ਉਹਨਾਂ ਦੀ ਗੈਰ ਹਾਜ਼ਰੀ 'ਚ, ਜੇ ਭਾਈ ਰਣਜੀਤ ਸਿੰਘ ਪੂਰੇ ਜਥੇਦਾਰ ਲੱਗ ਸਕਦੇ ਆ ਤੇ ਹੇਠਾਂ ਕਾਰਜਕਾਰੀ ਜਥੇਦਾਰ ਆਪਦੀ ਸੇਵਾ ਕਰ ਸਕਦੇ ਆ। ਉਹਨਾਂ ਨੇ ਕੋਈ ਦਖਲਅੰਦਾਜ਼ੀ ਨਾ ਭਾਈ ਰਣਜੀਤ ਸਿੰਘ ਨੇ ਕੀਤੀ ਸੀ, ਨਾ ਭਾਈ ਜਸਵੀਰ ਸਿੰਘ ਰੋਡੇ ਨੇ ਕੀਤੀ ਸੀ। ਉਵੇਂ ਹੀ ਅੱਜ ਵੀ ਇਹ ਜਿਹੜਾ ਹੈਗਾ ਹੱਲ ਉਹ ਕੱਢਿਆ ਜਾ ਸਕਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁਕੰਮਲ ਜਥੇਦਾਰ ਕੌਮ ਮੰਨ ਲਵੇ, ਤੇ ਬਾਦਲ ਧਿਰ ਵੱਲੋਂ ਥਾਪੇ ਹੋਏ ਭਾਈ ਹਰਪ੍ਰੀਤ ਸਿੰਘ ਜੀ ਜਿਹੜੀ ਹੈਗੀ ਆ ਬਾਹਰ ਸੇਵਾ ਸੰਭਾਲ ਸਾਰੀ ਅਕਾਲ ਤਖਤ ਦੇ ਜਥੇਦਾਰ ਦੇ ਕਾਰਜਕਾਰੀ ਜਥੇਦਾਰ ਹੋਣ ਦੀ ਹੈਸੀਅਤ ਵਿੱਚ, ਹੁਣ ਵੀ ਉਹ ਕਾਰਜਕਾਰੀ ਜਥੇਦਾਰ ਨੇ, ਉਹ ਸੰਭਾਲ ਜਿਹੜੀ ਹੈਗੀ ਆ ਉਹ ਕਰ ਸਕਦੇ ਆ। ਸੋ ਇਸ ਤਰੀਕੇ ਦੇ ਨਾਲ ਪੰਥ ਦੇ ਵਿੱਚ ਇੱਕ ਜਿਹੜਾ ਹੈਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਜਿਹੜਾ ਸਾਰਾ ਸਿਸਟਮ ਆ ਉਹਦੇ ਵਿੱਚ ਬਹੁਤ ਹੀ ਸੁਚੱਜਿਆ ਜਿਹੜਾ ਹੈਗਾ ਮਾਹੌਲ ਬਣ ਜਾਏਗਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਬੇਸ਼ੱਕ ਬਾਦਲ ਦਲ ਵਾਲੇ, ਕਾਂਗਰਸ ਵਾਲੇ ਜਾਂ ਭਾਜਪਾ ਵਾਲੇ ਸਿੱਖਾਂ ਦੇ ਵਿੱਚ ਉਹਨਾਂ ਦਾ ਕੁਝ ਹੈ, ਪਰ ਇਹ ਗੱਲ ਮੰਨਣੀ ਪਊਗੀ ਕਿ ਜਿਹੜੀ ਧਿਰ ਪੈਰਲਲ ਖੜੀ ਆ ਉਹਦੇ ਲਈ ਇਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਉਹੋ ਜਿਹਾ ਪਿਆਰ ਸਤਿਕਾਰ ਅਜੇ ਨਹੀਂ ਹੈਗਾ ਜਿਹੋ ਜਿਹਾ ਭਾਈ ਜਗਤਾਰ ਸਿੰਘ ਹਵਾਰਾ ਦਾ ਅਦਬ ਸਤਿਕਾਰ ਹੈ। ਸੋ ਜੇਕਰ ਕੋਈ ਸੁਹਰਦ ਸਿੱਖ ਚਾਹਣ ਤਾਂ ਇਹ ਗੱਲ ਕੋਈ ਬਾਹਲੀ ਔਖੀ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਇਹ ਚੀਜ਼ ਆਪਾਂ ਕੌਮ 2-3 ਵਾਰੀ ਕਰਕੇ ਇਸ ਚੀਜ਼ ਨੂੰ ਮਾਣ ਚੁੱਕੇ ਆ। ਜੇਕਰ ਭਾਈ ਜਸਵੀਰ ਸਿੰਘ ਰੋਡੇ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਪੂਰਾ ਜਥੇਦਾਰ ਮੰਨਿਆ ਜਾ ਸਕਦਾ, ਜੇਕਰ ਜੇਲ੍ਹ 'ਚ ਬੈਠੇ ਭਾਈ ਰਣਜੀਤ ਸਿੰਘ ਨੂੰ ਪੂਰਾ ਜਥੇਦਾਰ ਮੰਨਿਆ ਜਾ ਸਕਦਾ, ਤੇ ਬਾਹਰ ਕਾਰਜਕਾਰੀ ਜਥੇਦਾਰਾਂ ਦੇ ਨਾਲ ਕੌਮ ਦੀ ਜਿਹੜੀ ਸੇਵਾ ਉਹ ਕੀਤੀ ਕਰਵਾਈ ਜਾ ਸਕਦੀ ਆ, ਤਾਂ ਅੱਜ ਵੀ ਇਹਦੇ ਨਾਲ ਜਿਹੜਾ ਦੋਨਾਂ ਧਿਰਾਂ ਵਿੱਚ ਪਾਟੋ ਧਾੜਾ ਪੰਥ ਵਿੱਚ ਸੰਤਾਪ ਆ ਉਹ ਵੀ ਘਟੂਗਾ, ਤੇ ਬਾਕੀ ਜਿਹੜੇ ਸਿਆਸੀ ਟਕਰਾਅ ਨੇ ਉਹ ਤਾਂ ਚੱਲਦੇ ਹੀ ਰਹਿਣੇ ਨੇ। ਪਰ ਇਹ ਚੀਜ਼ ਦੇ ਨਾਲ ਜਿਹੜੀ ਪੰਥ ਦੇ ਵਿੱਚ ਇਹ ਮੌਕਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲਾ, ਇਹ ਅਸੀਂ ਸੱਜੇ ਤਰੀਕੇ ਨਾਲ ਮਨਾ ਸਕਾਂਗੇ ਤੇ ਕੌਮ ਦੀ ਚੜ੍ਹਦੀ ਕਲਾ ਵੀ ਹੋਏਗੀ, ਕਿਉਂਕਿ ਇਹਦੇ ਨਾਲ ਜਿਹੜੀ ਪੰਥ ਵਿੱਚ ਇੱਕ ਦੂਜੇ ਨਾਲ ਪਾਟੋ ਧਾੜ ਵਧੀ ਹੋਈ ਆ। ਇੱਕ ਪਾਸੇ ਤਾਂ RSS ਜਿਹੜੀ ਆ ਜਾਂ ਮੋਦੀ ਸਰਕਾਰ ਆ ਉਹ ਖਾਲਿਸਤਾਨੀਆਂ ਨਾਲ ਵੀ ਨੇੜਤਾ ਬਣਾਉਂਦੀ ਫਿਰਦੀ ਹੈ, ਪਰ ਦੂਜੇ ਪਾਸੇ ਬਾਦਲ ਵਾਲੀ ਧਿਰ ਜਿਹੜੀ ਹੈਗੀ ਆ ਉਹ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਲੂਜ਼ ਤਾਂ ਹੋ ਰਹੀ ਆ। ਉਹ RSS ਵਰਗੀਆਂ ਜਾਂ ਹਿੰਦੂ ਕੱਟੜਪੰਥੀਆਂ ਧਿਰਾਂ ਨਾਲ ਤਾਂ ਸਾਂਝ ਪਾਉਣ ਨੂੰ ਤਿਆਰ ਆ, ਪਰ ਉਹ ਇਸ ਮੌਕੇ ਵੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਵਾਲੀ ਧਿਰ ਨੂੰ ਕਿਸੇ ਤਰੀਕੇ ਨਾਲ ਰੈਕੋਗਨਾਈਜੇਸ਼ਨ ਦੇਣ ਨੂੰ ਤਿਆਰ ਨਹੀਂ, ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਆ। ਸੋ ਅਸੀਂ ਇਹ ਸਮਝਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਕੁਝ ਕਰਾਉਣ ਦੇ ਸਮਰੱਥ ਨੇ। ਸੱਚੇ ਪਾਤਸ਼ਾਹ ਉਹਨਾਂ ਤੋਂ ਹੋਰ ਸੇਵਾ ਲੈਣ, ਪਰ ਹੋਰ ਬਹੁਤ ਵਧੀਆ ਹੋਵੇ ਜੇਕਰ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜਾ ਹੈਗੇ ਨੇ ਕੋਈ ਇਹੋ ਜਿਹੀ ਟੀਮ ਬਣਾਉਣ ਜਿਹੜੀ ਕਿ ਚੱਬੇ ਵਾਲੀ ਧਿਰ ਦੇ ਨਾਲ ਵੀ ਤਾਲਮੇਲ ਬਣਾਵੇ। ਇਹ ਜ਼ਰੂਰੀ ਨਹੀਂ ਕਿ ਜਿਹੜੀ ਗੱਲ ਅਸੀਂ ਕਹੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ
ਭਾਈ ਜਗਤਾਰ ਸਿੰਘ ਹਵਾਰਾ ਨਾਲ ਸੁਰ ਸਾਂਝ ਜਿਹੜਾ ਹੈਗਾ ਵੀ ਇਸ ਤਰੀਕੇ ਨਾਲ ਬਣਾਉਣ ਕਿ ਉਹਨੂੰ ਜਥੇਦਾਰ ਬਣਾਉਣ। ਪਰ ਚਲੋ ਇਹ ਤਾਂ ਇੱਕ ਆਈਡੀਆ ਸੀ। ਮੋਟੇ ਤੌਰ ਦੇ ਉੱਤੇ ਸਾਡੀ ਰੀਝ ਇਹੀ ਆ ਕਿ ਇਸ ਮੌਕੇ ਸਮੁੱਚਾ ਸਿੱਖ ਪੰਥ ਜਿਹੜਾ ਹੈ ਉਹ ਕਿਸੇ ਸਟੱਜੀ ਪੋਜੀਸ਼ਨ ਵਿੱਚ ਆਵੇ, ਟਕਰਾਅ ਜਿਹੜਾ ਹੈਗਾ, ਸੰਤਾਪ ਜਿਹੜੀ ਪਾਟੋ ਧਾੜਾ ਜਿਹੜੀ ਵੰਡ ਵਾ ਉਹ ਘਟੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।